ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਲੈ ਕੇ ਆ ਗਏ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦੇ ਦਿਨ ਸਾਡੇ ਨਾਲ ਹੁੰਦੇ ਨੇ ਸੁਸ਼ੀਲ ਦਸਾਂਝ। ਉਹ ਦੱਸਦੇ ਨੇ ਜੀ ਸਾਨੂੰ ਭਾਰਤ ਦਾ ਹਾਲ, ਪੰਜਾਬ ਦਾ ਹਾਲ, ਕਿ ਉੱਥੇ ਕੀ ਵਾਪਰ ਰਿਹਾ ਆ। ਤੇ ਅੱਜ ਗੱਲਬਾਤ ਉਹਨਾਂ ਨਾਲ ਕਰਾਂਗੇ। ਉਸ ਤੋਂ ਪਹਿਲਾਂ ਪੰਜਾਬੀ ਰੇਡੀਓ USA ਨੂੰ ਤੁਸੀਂ ਸੁਣ ਸਕਦੇ ਹੋ ਜੀ ਰੇਡੀਓ ਸੈੱਟ ਤੇ ਨੈੱਟ ਤੇ, ਜਾਂ ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਹੋ ਜੀ ਆ ਫੋਨ ਨੰਬਰ ਡਾਇਲ ਕਰਕੇ। ਫੋਨ ਨੰਬਰ ਡਾਇਲ ਕਰਨਾ 832 551 5029 832-551-5029। ਦੂਸਰਾ ਫੋਨ ਨੰਬਰ 605-475-6868। ਅਤੇ ਇੰਟਰਨੈਟ 'ਤੇ ਵੀ ਸੁਣ ਸਕਦੇ ਜੀ ਤੁਸੀਂ www.punjabiradio.usa.com। ਜੇ ਤੁਹਾਡੇ ਕੋਲ ਸਮਾਰਟਫੋਨ ਹੈ ਤਾਂ ਪੰਜਾਬੀ ਰੇਡੀਓ USA ਦੀ ਤੁਸੀਂ ਐਪਲੀਕੇਸ਼ਨ ਹੈ ਜਿਹੜੀ ਐਪ ਆ ਉਹ ਡਾਊਨਲੋਡ ਕਰ ਸਕਦੇ ਹੋ। ਬਿਲਕੁਲ ਤੁਹਾਡੇ ਲਈ ਫਰੀ ਹੈ ਜੀ, ਅਤੇ ਉਸ ਦਾ ਵੀ ਆਨੰਦ ਮਾਣੋ ਤੁਸੀਂ। ਤੇ ਹੁਣ ਆਪਾਂ ਜੀ ਚੱਲਾਂਗੇ ਚੰਡੀਗੜ੍ਹ ਪੰਜਾਬ, ਜਿੱਥੇ ਸੁਸ਼ੀਲ ਦਸਾਂਝ ਹੋਣਾ ਦੇ ਨਾਲ ਗੱਲਬਾਤ ਕਰਾਂਗੇ। ਸੁਸ਼ੀਲ ਦਸਾਂਝ ਜੀ ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਤੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਲਈ ਸੁਸ਼ੀਲ ਦਸਾਂਝ ਜੀ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਜਿਵੇਂ ਬਲਵਿੰਦਰ ਹੋਰਾਂ ਨੇ ਦੱਸਿਆ, ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਚਰਚਾ ਕਰਾਂਗੇ ਪੰਜਾਬ ਤੋਂ ਲੈ ਕੇ ਦੇਸ਼ ਦੁਨੀਆ ਤੱਕ ਦੀ। ਸੋ ਅੱਜ ਦੀ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨ ਦੀ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਆਪਾਂ ਗੱਲਬਾਤ ਦਾ ਸਿਲਸਿਲਾ ਸ਼ੁਰੂ ਪੰਜਾਬ ਤੋਂ ਹੀ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਖਬਰਾਂ ਦੇ ਵਿੱਚ ਸੁਣਿਆ ਕਿ ਜਿਹੜੀ BJP ਆ ਉਹਨਾਂ ਦੇ ਸਾਰੇ ਮਿਨਿਸਟਰਾਂ ਨੇ ਅਸਤੀਫੇ ਦੇ ਦਿੱਤੇ ਆ। ਕੀ ਕਾਰਨ ਆ ਕਿ ਉਹਨਾਂ ਨੇ ਅਸਤੀਫੇ ਦਿੱਤੇ ਆ? ਦਰਅਸਲ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਰਹੀ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀ, ਉਸ ਕਾਰਗੁਜ਼ਾਰੀ ਤੋਂ ਦੋਨਾਂ ਪਾਰਟੀਆਂ ਦੇ ਵਿੱਚ, ਸ਼੍ਰੋਮਣੀ ਅਕਾਲੀ ਦਲ ਚ ਵੀ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਵੀ ਖਲਬਲੀ ਹੈ। ਲਗਾਤਾਰ ਇਸ ਗੱਲ ਦੀ ਚਰਚਾ ਕੀਤੀ ਜਾ ਰਹੀ ਹੈ ਵੀ ਮੋਦੀ ਲਹਿਰ ਦੇ ਬਾਵਜੂਦ ਵੀ ਜਿਹੜੀ ਦੇਸ਼ ਦੇ ਵਿੱਚ ਚੱਲੀ ਵੀ ਕੁਝ ਹਿੱਸਿਆਂ ਚ ਪੰਜਾਬ ਦੇ ਵਿੱਚ ਉਹਦੇ ਮੁਤਾਬਕ ਨਤੀਜੇ ਕਿਉਂ ਨਹੀਂ ਆਏ। ਅੱਛਾ, ਉਸ ਤੋਂ ਅੱਗੇ ਜਦੋਂ ਇਹ ਮੰਥਨ ਹੋ ਰਿਹਾ ਤੇ ਬੜੀ ਦਿਲਚਸਪ ਸਥਿਤੀ ਇਹ ਬਣਦੀ ਹੈ, ਸ਼੍ਰੋਮਣੀ ਅਕਾਲੀ ਦਲ ਇਹ ਜਿਹੜੀ ਹਾਰ ਹੋਈ ਪੰਜਾਬ ਦੇ ਵਿੱਚ ਉਹਨਾਂ ਦੀ, ਜਾਂ ਮਨ ਮੁਤਾਬਕ ਜਿੱਤ ਨਹੀਂ ਹੋਈ, ਉਹਦੇ ਲਈ ਆਪਣੇ ਆਪ ਨੂੰ ਨਹੀਂ, ਉਹ ਭਾਰਤੀ ਜਨਤਾ ਪਾਰਟੀ ਨੂੰ ਕਿਤੇ ਨਾ ਕਿਤੇ ਦਬੀ ਜ਼ਬਾਨ ਦੇ ਵਿੱਚ ਦੋਸ਼ ਦਿੰਦਾ ਹੈ। ਤੇ ਭਾਰਤੀ ਜਨਤਾ ਪਾਰਟੀ ਜਿਹੜੀ ਉਹ ਜਿਹੜਾ ਉਹਨੇ ਮੰਥਨ ਕੀਤਾ, ਉਹਦੇ ਚ ਉਹਨਾਂ ਨੇ ਸਰਕਾਰ, ਕਿਉਂਕਿ ਸਰਕਾਰ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਹੱਥ ਹੈ, ਤਾਂ ਸਰਕਾਰ ਦੀਆਂ ਕਾਰਗੁਜ਼ਾਰੀਆਂ ਨੂੰ ਨਿਸ਼ਾਨੇ ਤੇ ਲਿਆ ਕਿ ਸਰਕਾਰ ਜਿਹੜੀ ਹੈ ਸਹੀ ਢੰਗ ਨਾਲ ਲੋਕਾਂ ਲਈ ਕੰਮ ਨਹੀਂ ਕਰ ਸਕੀ। ਤੇ ਲੰਮੇ ਸਮੇਂ ਤੋਂ ਮੰਥਨ ਚੱਲ ਰਿਹਾ ਸੀ। ਲੋਕ ਸਭਾ ਚੋਣਾਂ ਚ ਜਿਹੜੇ ਨਤੀਜੇ ਆਏ, ਉਹਨਾਂ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਸੀਨੀਅਰ ਲੀਡਰ ਬਲਰਾਮ ਜੀ ਦਾਸ ਟੰਡਨ ਜਿਹੜੇ ਆ ਉਹਨਾਂ ਨੂੰ ਕਿਹਾ ਕਿ ਤੁਸੀਂ ਇਹਦੇ ਵਾਸਤੇ ਇੱਕ ਰਿਪੋਰਟ ਤਿਆਰ ਕਰੋ। ਤੇ ਉਹਨਾਂ ਨੇ ਸਾਰੇ ਲੋਕਾਂ ਨਾਲ ਗੱਲਬਾਤ ਕਰਕੇ, BJP ਦੀ ਲੀਡਰਸ਼ਿਪ ਦੇ ਨਾਲ ਗੱਲਬਾਤ ਕਰਕੇ ਇੱਕ ਰਿਪੋਰਟ ਤਿਆਰ ਕੀਤੀ। ਬਲਰਾਮ ਜੀ ਦਾਸ ਟੰਡਨ ਨੇ ਜਿਹੜੀ ਰਿਪੋਰਟ ਤਿਆਰ ਕੀਤੀ, ਉਹਦੀਆਂ ਜਿਹੜੀਆਂ ਮੁੱਖ ਗੱਲਾਂ ਜਦੋਂ ਸਾਹਮਣੇ ਆਈਆਂ ਤੇ ਫਿਰ ਇਹ ਗੱਲ ਕਹੀ ਗਈ ਕਿ ਹੁਣ ਭਾਰਤੀ ਜਨਤਾ ਪਾਰਟੀ ਦੇ ਚਾਰੇ ਮੰਤਰੀ ਜਿਹੜੇ ਆ ਉਹਨਾਂ ਦੇ ਅਸਤੀਫੇ ਲਏ ਜਾਣ। ਭਗਤ ਚੁਨੀ ਲਾਲ ਜਿਹੜੇ ਫੋਰੈਸਟ ਮਿਨਿਸਟਰ ਹੈ, ਅਨੰਦ ਜੋਸ਼ੀ ਜਿਹੜੇ ਲੋਕਲ ਬਾਡੀਜ਼ ਮਿਨਿਸਟਰ, ਮਦਨ ਮੋਹਨ ਮਿੱਤਲ ਇੰਡਸਟਰੀ ਮਿਨਿਸਟਰ ਤੇ ਸੁਰਜੀਤ ਜ਼ਿਆਣੀ ਜਿਹੜੇ ਹੈਲਥ। ਅਕਾਲੀ BJP ਸਰਕਾਰ ਚ ਕੁੱਲ 18 ਮੰਤਰੀ ਹੈ ਮੁੱਖ ਮੰਤਰੀ ਸਣੇ, ਤੇ ਇਹਦੇ ਚ 4 ਮੰਤਰੀ BJP ਦੇ ਆ, ਯਾਨੀ BJP ਦੇ ਕੋਟੇ ਦੇ 4 ਮੰਤਰੀ। ਉਹਨਾਂ 4 ਤੋਂ ਅਸਤੀਫੇ ਜਿਹੜੇ ਲਏ ਆ ਉਹ ਭਾਰਤੀ ਜਨਤਾ ਪਾਰਟੀ ਦੇ ਇੰਚਾਰਜ ਸ਼ਾਂਤਾ ਕੁਮਾਰ ਦੇ ਲਏ ਆ, ਯਾਨੀ ਉਹ ਅਸਤੀਫੇ ਕੋਈ ਸਰਕਾਰ ਤੋਂ ਬਾਹਰ ਨਹੀਂ ਆਈ ਹੈ ਭਾਰਤੀ ਜਨਤਾ ਪਾਰਟੀ। ਇੱਕ ਗੱਲ ਸਮਝ ਆ ਰਹੀ ਹੈ, ਇਹ ਅਸਤੀਫੇ ਸਿਰਫ ਇਸ ਕਰਕੇ ਲਏ ਗਏ ਆ ਵੀ ਸਰਕਾਰ ਦੀ ਕਾਰਗੁਜ਼ਾਰੀ ਬਿਹਤਰ ਕਰਨ ਵਾਸਤੇ ਆਪਣੇ ਮੰਤਰੀ ਜਿਹੜੇ ਆ ਉਹ ਬਦਲੇ ਜਾਣ, 2 ਮੰਤਰੀ ਬਦਲਤੇ ਜਾਣ, 2 ਦੇ ਜਿਹੜੇ ਮਹਿਕਮੇ ਬਦਲਾ ਦਿੱਤੇ ਜਾਣ। ਕਿਉਂਕਿ ਉਹ ਰਿਪੋਰਟ ਦੇ ਵਿੱਚ ਜਿਹੜੀਆਂ ਚੀਜ਼ਾਂ ਆਈਆਂ ਉਹਦੇ ਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਲਪੇਟਿਆ, ਪਰ BJP ਦੇ ਜਿਹੜੇ ਮੰਤਰੀ ਹੈ ਉਹਨਾਂ ਦੀ ਕਾਰਗੁਜ਼ਾਰੀ ਵੀ ਕਿਤੇ ਨਾ ਕਿਤੇ ਸ਼ੱਕ ਦੀ ਘੇਰੀ ਚਾਹੀ ਹੈ। ਰਿਪੋਰਟ ਜਿਹੜੀ ਬਲਰਾਮ ਜੀ ਦਾਸ ਟੰਡਨ ਦੀ ਆਈ, ਉਸ ਰਿਪੋਰਟ ਦੇ ਵਿੱਚ ਜਿਹੜੀਆਂ ਮੁੱਖ ਗੱਲਾਂ ਰਹੀਆਂ, ਉਹਨਾਂ ਨੇ ਕਿਹਾ ਉਸ ਰਿਪੋਰਟ ਚ ਵੀ ਸ਼ਹਿਰੀਆਂ ਚ ਜਿਹੜਾ ਪ੍ਰਾਪਰਟੀ ਟੈਕਸ ਨੂੰ ਲੈ ਕੇ ਬੜੀ ਨਾਰਾਜ਼ਗੀ, ਵੀ ਸ਼ਹਿਰੀ ਵੋਟ ਜੇ ਸਾਡੇ ਕੋਲ ਖਿਸਕੀ, BJP ਤੋਂ ਖਿਸਕੀ ਜਾਂ ਅਕਾਲੀਆਂ ਤੋਂ ਖਿਸਕੀ, ਤਾਂ ਉਹਦੇ ਚ ਪ੍ਰਾਪਰਟੀ ਟੈਕਸ ਜਿਹੜੀ ਹੈ ਉਹਦਾ ਮਸਲਾ ਬਹੁਤ ਇੰਪੋਰਟੈਂਟ ਸੀ। ਪ੍ਰਾਪਰਟੀ ਟੈਕਸ ਕਰਕੇ ਸ਼ਹਿਰੀ ਲੋਕ ਜਿਹੜੇ ਦੁਖੀ ਸੀ। ਤੇ ਜਿਹੜੀ ਕਿਸਾਨਾਂ ਨੂੰ ਦਿੱਤੀ ਜਾ ਰਹੀ ਫ੍ਰੀ ਬਿਜਲੀ ਹੈ ਉਹਦਾ ਭਾਰ ਵੀ ਸ਼ਹਿਰੀਆਂ ਤੇ ਪਿਆ, ਇਹ ਕਿਉਂਕਿ BJP ਦਾ ਬਹੁਤਾ ਵੋਟ ਬੈਂਕ ਸ਼ਹਿਰਾਂ ਚ ਹੈ। ਸੋ ਉਹਨਾਂ ਨੇ ਉਸ ਹਿਸਾਬ ਦੇ ਨਾਲ ਆਪਣੀ ਰਿਪੋਰਟ ਵਿੱਚ ਗੱਲਾਂ ਵਾਰੀਆਂ ਵੀ ਕਿਸਾਨਾਂ ਨੂੰ ਮੁਫਤ ਬਿਜਲੀ ਦਿੱਤੀ ਜਾ ਰਹੀ ਹੈ ਤੇ ਉਹਦਾ ਜਿਹੜਾ ਸਾਰਾ ਬੋਝ ਹੈ
ਉਹ ਸ਼ਹਿਰੀ ਲੋਕਾਂ ਤੇ ਪੈਂਦਾ। ਫਿਰ ਜਿਹੜਾ ਵੈਟ ਰਿਫੰਡ ਵੇਲੇ ਜਿਹੜਾ ਇੰਡਸਟਰੀ ਤੇ ਟ੍ਰੇਡਰਸ ਜਿਹੜੇ ਹੈ ਉਹਨਾਂ ਨੇ ਬੀਜੇਪੀ ਅਕਾਲੀ ਦਲ ਦੇ ਖਿਲਾਫ ਵੋਟ ਪਾਏ। ਵੈਟ ਰਿਫੰਡ ਸਮੇਂ ਤੇ ਨਹੀਂ ਮਿਲਦਾ, ਇਸ ਕਰਕੇ ਜਿਹੜੇ ਇੰਡਸਟਰੀ ਵਾਲੇ ਲੋਕ, ਵਪਾਰੀ ਲੋਕ ਜਿਹੜੇ ਆ ਬੀਜੇਪੀ ਅਕਾਲੀਆਂ ਦੇ ਵਿਰੁੱਧ ਭੁਗਤੇ। ਇੱਕ ਵੱਡਾ ਜਿਹੜਾ ਮੁੱਦਾ ਇਹ ਲੱਭਿਆ ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ, ਜਿਹੜੇ ਨਸ਼ੀਲੇ ਪਦਾਰਥ ਹੈ, ਡਰੱਗ ਦੀ ਸਮਗਲਿੰਗ ਜਿਹੜੀ ਹੈ, ਇਹ ਹਰ ਹਾਲ ਵਿੱਚ ਖਤਮ ਕਰਨੀ ਪੈਣੀ ਆ, ਕਿਉਂਕਿ ਡਰੱਗ ਨੇ ਵੀ ਜਿਹੜਾ ਪੰਜਾਬ ਨੂੰ ਤਬਾਹ ਕਰਨ ਦੇ ਕਦੇ ਪਹੁੰਚਾ ਦਿੱਤਾ ਕਿ ਡਰੱਗ ਇੱਕ ਮੁੱਦਾ ਬਣ ਗਿਆ। ਇਸ ਮੁੱਦੇ ਨੇ ਵੀ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦੇ ਵਿੱਚ ਜਿਹੜੀ ਇੱਕ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਤੇ ਜਿਹੜੀ ਡਰੱਗ ਸਮਗਲਿੰਗ ਹੈ ਉਹਦੇ ਚ ਇਸ ਰਿਪੋਰਟ 'ਚ ਕਿਹਾ ਉਹਨੇ, ਬਲਰਾਜ ਦਾਸ ਟੰਡਨ ਨੇ, ਬੀਜੇਪੀ ਜਿਹੜੀ ਹੈ ਉਹਦੇ ਸੀਨੀਅਰ ਲੀਡਰ ਬਲਰਾਜ ਦਾਸ ਟੰਡਨ, ਉਹਨਾਂ ਨੇ ਇਸ ਰਿਪੋਰਟ 'ਚ ਗੱਲ ਲਿਖੀ ਹੈ ਵੀ ਜਿਹੜੀ ਡਰੱਗ ਸਮਗਲਿੰਗ ਹੈ ਇਹਦੇ ਪਿੱਛੇ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਜਿਹੜੇ ਆ ਉਹਨਾਂ ਦੇ ਨਾਂ ਹੈ, ਜਿਹਦੇ ਕਰਕੇ ਵੋਟਾਂ ਜਿਹੜੀਆਂ ਆ ਅਕਾਲੀ ਬੀਜੇਪੀ ਉਮੀਦਵਾਰਾਂ ਦੇ ਖਿਲਾਫ ਪਈਆਂ। ਤੇ ਇੱਕ ਹੋਰ ਸ਼੍ਰੋਮਣੀ ਅਕਾਲੀ ਦਲ ਬਾਰੇ ਉਹਨਾਂ ਨੇ ਸਵਾਲ ਉਠਾਇਆ ਆਪਣੀ ਰਿਪੋਰਟ 'ਚ ਵੀ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਹਲਕਾ ਇੰਚਾਰਜ ਸਿਸਟਮ ਹੈ ਇਹਨੇ ਬਹੁਤ ਕੰਮ ਖਰਾਬ ਕੀਤਾ। ਵੀ ਹਲਕਾ ਦੇ ਇੰਚਾਰਜ ਲਾਤੇ ਅਕਾਲੀ ਜਥੇਦਾਰ, ਹਰ ਕੰਮ ਜਿਹੜਾ ਅਕਾਲੀ ਜਥੇਦਾਰ ਜਿਹੜੇ ਇੰਚਾਰਜ ਹੈ ਉਹਨਾਂ ਦੇ ਰਾਹੀਂ ਹੁੰਦਾ ਸੀ, ਉੱਥੇ ਕਰਪਸ਼ਨ ਬੜੀ ਵੱਡੀ ਫੈਲ ਗਈ। ਉਹ ਹਲਕਾ ਇੰਚਾਰਜ ਸਿਸਟਮ ਜਿਹੜਾ ਅਕਾਲੀ ਦਲ ਨੂੰ ਹੁਣ ਖਤਮ ਕਰਨਾ ਪੈਣਾ। ਹਲਕਾ ਇੰਚਾਰਜ ਆਪਣੇ ਪ੍ਰਭਾਵ ਦੀ ਗਲਤ ਵਰਤੋਂ ਕਰਦੇ ਰਹੇ, ਇਹ ਮੁੱਖ ਮੁੱਦੇ ਉਹਨਾਂ ਨੇ ਉਠਾਏ ਹੈ। ਇਸ ਕਰਕੇ ਇਹ ਕਸਰਤ ਕੀਤੀ ਗਈ ਹੈ ਵੀ ਲੋਕ ਸਭਾ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਮਿਲ ਕੇ ਵੀ ਜਿਹੜੀ ਆਪਣੀ ਜਿੱਤ ਨਹੀਂ ਹਾਸਲ ਕਰ ਸਕੇ ਉਸ ਰੂਪ ਦੇ ਵਿੱਚ। ਦੂਜੀ ਗੱਲ, ਅਰੁਣ ਜੇਤਲੀ ਦਾ ਮੁੱਦਾ ਉੱਠਿਆ ਵੀ ਅਕਾਲੀ ਦਲ ਦੇ ਪ੍ਰਧਾਨ ਤੇ ਸਰਪ੍ਰਸਤ ਵੱਡੇ ਬਾਦਲ ਤੇ ਛੋਟੇ ਬਾਦਲ ਜਿਹੜੇ ਆ, ਸਪੈਸ਼ਲ ਉਹਨਾਂ ਨੇ ਰਿਕੁਐਸਟ ਕੀਤੀ ਅਰੁਣ ਜੇਤਲੀ ਨੂੰ ਵੀ ਤੁਸੀਂ ਅੰਮ੍ਰਿਤਸਰ ਆਓ। ਅੰਮ੍ਰਿਤਸਰ ਤੋਂ ਚੋਣ ਲੜਾਈ, ਤੇ ਇਸ ਚੋਣ ਦੇ ਵਿੱਚ ਦੋ ਪਾਰਟੀਆਂ, ਵੱਡੀਆਂ ਪਾਰਟੀਆਂ, ਮੋਦੀ ਲਹਿਰ ਹੋਵੇ, ਸ਼੍ਰੋਮਣੀ ਅਕਾਲੀ ਦਲ ਤੇ ਬੀਜੇਪੀ ਇਕੱਠੀਆਂ ਹੋਣ, ਪਹਿਲਾਂ ਉੱਥੋਂ ਬੀਜੇਪੀ ਦਾ MP ਹੋਵੇ ਅੰਮ੍ਰਿਤਸਰੋਂ, ਤਾਂ ਵੀ ਨਹੀਂ ਹਾਰ ਬਚਾ ਸਕੀ ਅਰੁਣ ਜੇਤਲੀ ਦੀ। ਇਹ ਦੋਵੇਂ ਗੱਠਜੋੜ ਵਾਲੇ ਤੇ 1 ਲੱਖ ਤੋਂ ਜ਼ਿਆਦਾ, 1.25 ਲੱਖ ਵੋਟਾਂ ਦੇ ਨਾਲ ਅਰੁਣ ਜੇਤਲੀ ਹਾਰ ਗਏ। ਇਹ ਵੱਡਾ ਮੁੱਦਾ ਬਣਿਆ। ਸੋ ਇਸ ਕਰਕੇ ਇਹਨਾਂ ਗੱਲਾਂ ਕਰਕੇ ਜਿਹੜੇ ਅਸਤੀਫੇ ਆ ਉਹ ਲੈ ਗਏ ਆ। ਤੇ ਸਾਨੂੰ ਜੋ ਪਤਾ ਲੱਗ ਰਿਹਾ ਉਹ ਇਹ ਹੈ ਵੀ ਇਹਦੇ ਵਿੱਚ 2 ਮੰਤਰੀ ਜਿਹੜੇ ਆ ਉਹਨਾਂ ਮੰਤਰੀਆਂ ਨੂੰ ਹੋ ਸਕਦਾ ਹਟਾ ਦਿੱਤਾ ਜਾਏ। 2 ਮੰਤਰੀ ਜਿਹੜੇ ਆ ਉਹਨਾਂ ਨੂੰ ਹਟਾ ਦਿੱਤਾ ਜਾਏਗਾ। 2 ਨਵੇਂ ਮੰਤਰੀ ਜਿਹੜੇ ਆ ਉਹ ਲਏ ਜਾ ਸਕਦੇ ਆ। ਬੀਜੇਪੀ ਦੇ ਜਿਹੜੇ ਗਰੁੱਪ ਲੀਡਰ ਹੈ ਚੁਨੀ ਲਾਲ ਭਗਤ ਦੀ ਥਾਂ ਤੇ ਪਾਰਟੀ ਜਿਹੜੀ ਆ ਹੁਣ ਸਾਬਕਾ ਬਿਊਰੋਕਰੇਟ ਸੋਮ ਪ੍ਰਕਾਸ਼ ਨੂੰ ਮਿਨਿਸਟਰ ਬਣਾ ਸਕਦੀ ਹੈ। ਅਨੁਸੂਚਿਤ ਜਾਤੀ ਵਰਗ ਦਾ ਕੋਟਾ ਪੂਰਾ ਕਰਨਾ ਇਸ ਬੀਜੇਪੀ ਨੇ। ਸੋ ਸਵਾਲ ਇਹ ਉੱਠ ਰਿਹਾ ਵੀ ਵਿਧਾਨ ਸਭਾ 'ਚ ਫਿਰ ਗਰੁੱਪ ਲੀਡਰ ਕੌਣ ਹੋਊ? ਤੇ ਸਾਨੂੰ ਪਤਾ ਲੱਗ ਰਿਹਾ ਕਿ ਅਸ਼ਵਨੀ ਸ਼ਰਮਾ, ਸੋਮ ਪ੍ਰਕਾਸ਼, ਸੁਰਜੀਤ ਜ਼ਿਆਣੀ ਤੇ ਮਿੱਤਲ ਜਦੋਂ ਮੰਤਰੀ ਬਣ ਗਏ ਤਾਂ ਇਹ ਅਹੁਦਾ ਫਿਰ ਮਿੱਤਲ ਨੂੰ ਮਿਲੇਗਾ, ਮਦਨ ਮਿੱਤਲ ਨੂੰ, ਕਿਉਂਕਿ ਉਹ ਸਭ ਤੋਂ ਜ਼ਿਆਦਾ ਸੀਨੀਅਰ ਹੈ। ਇਸ ਵੇਲੇ ਵੀ ਪਾਰਲੀਮੈਂਟਰੀ ਮਾਮਲਿਆਂ ਦਾ ਜਿਹੜਾ ਇੰਚਾਰਜ ਉਹਨਾਂ ਨੂੰ ਇੰਚਾਰਜ ਬਣਾਇਆ ਗਿਆ। ਪਰ ਜੇ ਪਾਰਟੀ ਦੇ ਤੀਜੇ ਮੰਤਰੀ ਦੇ ਰੂਪ ਦੇ ਵਿੱਚ ਮਿੱਤਲ ਨੂੰ ਬਦਲ ਦਿੱਤਾ ਤਾਂ ਫਿਰ KG ਭੰਡਾਰੀ ਜਿਹੜੇ ਆ ਉਹਨਾਂ ਨੂੰ ਮੰਤਰੀ ਬਣਾਇਆ ਜਾ ਸਕਦਾ। ਹੁਣ ਸ਼ਾਂਤਾ ਕੁਮਾਰ ਜਿਹੜੇ ਹੈਗੇ ਆ ਇੰਚਾਰਜ, ਹਿਮਾਚਲ ਦੇ ਮੁੱਖ ਮੰਤਰੀ ਰਹੇ ਆ, ਸ਼ਾਂਤਾ ਕੁਮਾਰ ਨੇ ਟੰਡਨ ਕਮੇਟੀ ਦੀ ਰਿਪੋਰਟ ਤੇ ਮੰਤਰੀ ਮੰਡਲ ਵਿੱਚ ਤਬਦੀਲੀ ਜਿਹੜੀ ਹੋਣੀ ਹੈ ਇਹਦੇ ਤੇ ਚਰਚਾ ਕਰਨ ਵਾਸਤੇ ਜਿਹੜੇ ਬਕਾਇਦਾ ਇੱਕ ਮੀਟਿੰਗ ਜਿਹੜੀ ਹੈ ਬੁਲਾ ਲਈ ਹੈ। ਬਕਾਇਦਾ ਉਸ ਮੀਟਿੰਗ ਦੇ ਵਿੱਚ ਤੈਅ ਹੋਊਗਾ ਵੀ ਅਗਲੇ ਮੰਤਰੀ ਕਿਹੜੇ ਹੋਣੇ ਆ, ਕਿਹੜੇ ਮੰਤਰੀ ਬਦਲਣੇ ਆ, ਕਿਹੜੇ ਮੰਤਰੀ ਨਹੀਂ ਬਦਲਣੇ ਆ। ਸੋ ਇਸ ਕਰਕੇ ਅਲਟੀਮੇਟਲੀ ਬੀਜੇਪੀ ਦਾ ਸੰਕਟ ਹੈ ਇਸ ਵੇਲੇ। ਬੀਜੇਪੀ ਆਪਣੇ ਆਪ ਨੂੰ ਸੁਧਾਰਨਾ ਚਾਹੁੰਦੀ ਹੈ, ਆਪਣੀ ਜਿਹੜੀ ਪਰਫਾਰਮੈਂਸ ਹੈ ਉਹਨੂੰ ਸੁਧਾਰਨਾ ਚਾਹੁੰਦੀ ਹੈ। ਇਹ ਸਾਰਾ ਕੁਝ ਜਿਹੜਾ ਆ 2017 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੀਤਾ ਜਾ ਰਿਹਾ। ਪਰ ਟੰਡਨ ਕਮੇਟੀ ਦੀ ਰਿਪੋਰਟ ਨੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਡਿਫਰੈਂਸਿਸ ਜਿਹੜੇ ਆ ਉਹ ਵੀ ਉਜਾਗਰ ਕਰ ਦਿੱਤੇ ਆ ਜੀ। ਤੇ ਅਗਲੀ ਗੱਲ ਕਰੀਏ, ਜਿਵੇਂ ਹਰਿਆਣੇ ਦੇ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਨ ਦੀਆਂ ਗੱਲਾਂ ਬਾਤਾਂ ਹੋ ਰਹੀਆਂ, ਪਰ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਧਰਮ ਦੇ ਨਾਂ ਦੇ ਉੱਤੇ ਸਿਆਸਤ ਵੀ ਬਹੁਤ ਜ਼ਿਆਦਾ ਜਿਹੜੀ ਸਿਖਰਾਂ ਤੇ ਹੈ ਇਸ ਵੇਲੇ? ਕੋਈ ਅੱਜ ਦਾ ਮਾਮਲਾ ਨਹੀਂ ਹੈ। ਪਿਛਲੇ 7-8 ਸਾਲਾਂ ਤੋਂ ਹਰਿਆਣੇ 'ਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦੀ ਜਿਹੜੀ ਇੱਕ ਕਸਰਤ ਕੀਤੀ ਜਾ ਰਹੀ ਹੈ। ਪਰ ਹੈਰਾਨੀ ਇਹ ਹੁੰਦੀ ਹੈ ਕਿ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਝੰਡਾ ਚੁੱਕਿਆ ਉੱਥੇ ਜਗਦੀਸ਼ ਸੁਚੀਂਦਾ ਤੇ ਦੀਦਾਰ ਸੁੰਦਰਲਵੀ ਨੇ। ਪਰ ਉੱਥੋਂ ਦੀ ਜਿਹੜੀ ਕਾਂਗਰਸ ਪਾਰਟੀ ਦੀ ਹਕੂਮਤ ਹੈ ਉਹਨਾਂ ਨੇ ਵਕਤ ਬੇਵਕਤ ਜਿਹੜਾ ਹੈ ਇਸ ਮੁੱਦੇ ਨੂੰ ਸਿਰਫ ਵੋਟ ਪੋਲੀਟਿਕਸ ਲਈ ਵਰਤਿਆ।
ਪਿਛਲੇ ਦਿਨਾਂ ਦੇ ਵਿੱਚ ਜਿਹੜੀ ਲੋਕ ਸਭਾ ਚੋਣਾਂ ਹੋਈਆਂ ਹਰਿਆਣੇ ਦੇ ਨਤੀਜੇ ਜਿਹੜੇ ਉਹ ਕਾਂਗਰਸ ਦੇ ਪੱਖ 'ਚ ਨਹੀਂ ਗਏ। ਕਾਂਗਰਸ ਪਾਰਟੀ ਬਹੁਤ ਬੁਰੀ ਤਰ੍ਹਾਂ ਉੱਥੇ ਹਾਰੀ ਹੈ ਤੇ ਉਹਦਾ ਇੱਕ ਮੁੱਖ ਜਿਹੜੇ ਹਰਿਆਣੇ ਦੇ ਵਿੱਚ ਪੰਜਾਬੀ ਵੋਟਰ ਹੈ ਉਹ ਰਹੇ ਆ। ਪੰਜਾਬੀ ਵੋਟਰ ਜਿਹੜੇ ਨਾਰਾਜ਼ ਕਾਂਗਰਸ ਤੋਂ ਦਿਖਾਈ ਦਿੱਤੇ, ਖਾਸ ਤੌਰ ਤੇ ਸਿੱਖ ਵੋਟਰ ਜਿਹੜੇ ਹਰਿਆਣੇ ਦੇ ਵਿੱਚ। ਹੁਣ ਇਸ ਕਰਕੇ ਲੋਕ ਸਭਾ ਚੋਣਾਂ ਜਿਹੜੀ ਹਾਰ ਹੈ, ਇਸ ਹਾਰ ਤੋਂ ਬਾਅਦ ਜਿਹੜੀਆਂ ਹੁਣ ਅਕਤੂਬਰ ਮਹੀਨੇ 'ਚ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਰਿਆਣੇ ਦੇ ਵਿੱਚ, ਉੱਥੇ ਆਪਣੀ ਪਰਫਾਰਮੈਂਸ ਨੂੰ ਬਿਹਤਰ ਕਰਨ ਵਾਸਤੇ ਜਿਹੜੀ ਵੋਟ ਖਿਸਕ ਗਈ ਪੰਜਾਬੀਆਂ ਦੀ, ਖਾਸ ਤੌਰ ਤੇ ਸਿੱਖ ਭਾਈਚਾਰੇ ਦੀ, ਉਸ ਵੋਟ ਨੂੰ ਕਾਂਗਰਸ ਆਪਣੇ ਪੱਖ 'ਚ ਕਰਨ ਵਾਸਤੇ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮਾਮਲਾ ਹੈ ਉਹਨੂੰ ਵੋਟਿੰਗ ਟੂਲ ਦੇ ਤੌਰ ਤੇ ਯੂਜ਼ ਕਰਦੇ, ਜਿਹੜਾ ਬਹੁਤ ਮੰਦਭਾਗਾ ਹੈ। ਦੇਖੋ, ਵੱਖਰੀ ਕਮੇਟੀ ਬਣੇ ਨਾ ਬਣੇ, ਇਹ ਬਿਲਕੁਲ ਏਦਾਂ ਦੇ ਮਾਮਲੇ ਜਿਹਨਾਂ ਮਾਮਲਿਆਂ ਤੇ ਬੜੀ ਸੰਵੇਦਨਸ਼ੀਲ ਜਿਹੜੀ ਚਰਚਾ ਹੋਣੀ ਚਾਹੀਦੀ ਹੈ। ਤੇ ਇਹਦੇ ਵਾਸਤੇ ਰਾਜਨੀਤੀ ਦਾ ਕੋਈ ਕੰਮ ਨਹੀਂ ਕਿ ਉਹ ਵੱਖਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣਾਉਣ ਵਾਸਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਦਖਲ ਦੇਵੇ। ਰਾਜਨੀਤੀ ਪੰਜਾਬ ਦੇ ਵਿੱਚ ਵੀ ਕੋਈ ਕੰਮ ਨਹੀਂ। ਅਸੀਂ ਇਸ ਗੱਲ ਦੇ ਬਿਲਕੁਲ ਖਿਲਾਫ ਹੈ ਕਿ ਭਾਵੇਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਪੰਥਕ ਹੋ ਰਿਹਾ ਹੁਣ ਤੱਕ, ਹੁਣ ਇਸ ਵੇਲੇ ਉਹ ਪੰਥ ਦੇ ਚੋਲੇ ਤੋਂ ਬਾਹਰ ਨਿਕਲ ਕੇ ਸਮੁੱਚੇ ਪੰਜਾਬੀਆਂ ਦੀ ਪਾਰਟੀ ਬਣਨ ਦੀ ਕੋਸ਼ਿਸ਼ ਜਿਹੜੇ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ, ਪਰ ਉਹਦੇ ਬਾਵਜੂਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਨਾਂ ਬਾਦਲ ਸਾਹਿਬ ਦੇ ਕੋਟ ਦੀ ਜੇਬ ਦੇ ਵਿੱਚ ਪਾਏ ਲਿਫਾਫੇ ਚੋਂ ਨਿਕਲਦਾ। ਅਸੀਂ ਇਸ ਗੱਲ ਦੇ ਖਿਲਾਫ ਹੈ। ਅਸੀਂ ਸਮਝਦੇ ਹਾਂ ਕਿ ਚਾਹੇ ਬਾਦਲ ਸਾਹਿਬ ਹੋਣ, ਚਾਹੇ ਭੁਪਿੰਦਰ ਸਿੰਘ ਹੁੱਡਾ ਹੋਵੇ, ਇਹਨਾਂ ਨੂੰ ਇਹਨਾਂ ਮਾਮਲੇ 'ਚ ਦਖਲ ਨਹੀਂ ਦੇਣਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਹੈ, ਅੰਮ੍ਰਿਤਸਰ ਉਹਦਾ ਹੈੱਡਕੁਆਟਰ ਹੈ, ਉਹ ਚੋਣ ਧਾਰਮਿਕ ਸ਼ਖਸੀਅਤਾਂ ਦੇ ਹੱਥ ਵਿੱਚ ਚਾਹੀਦੀ ਹੈ। ਰਾਜਨੀਤਿਕ ਲੀਡਰ ਜਿਹੜੇ ਆ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣਾ ਦਿੱਤੇ ਜਾਂਦੇ ਆ। ਧਾਰਮਿਕ ਸ਼ਖਸੀਅਤਾਂ ਸ਼੍ਰੋਮਣੀ ਕਮੇਟੀ ਨੂੰ ਸਾਂਭਣ ਤਾਂ ਧਰਮ ਦਾ ਪ੍ਰਚਾਰ ਪ੍ਰਸਾਰ ਹੋ ਸਕਦਾ ਹੈ। ਇਹਦੇ ਹਰਿਆਣੇ ਵਾਲਾ ਮਾਮਲਾ, ਹਰਿਆਣੇ ਦੇ ਵਿੱਚ ਜਿਹੜੇ ਗੁਰੂ ਘਰ ਆ 100 ਕਰੋੜ ਰੁਪਏ ਦੇ ਨੇੜੇ ਤੇੜੇ ਚੜਾਵਾ ਜਿਹੜਾ ਹੈ ਉੱਥੋਂ ਆਉਂਦਾ, ਤੇ ਹਰਿਆਣੇ ਦੇ ਜਿਹੜੇ ਸਿੱਖਾਂ ਨੇ ਝੰਡਾ ਚੁੱਕਿਆ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ, ਉਹਨਾਂ ਦਾ ਕਹਿਣਾ ਹੈ ਕਿ ਉਹ ਪੈਸਾ ਜਿਹੜਾ ਆ ਉਹ ਉਸ ਰੂਪ ਦੇ ਵਿੱਚ ਨਹੀਂ ਵਰਤਿਆ ਜਾਂਦਾ। ਹਰਿਆਣੇ 'ਚ ਅੰਮ੍ਰਿਤਸਰ ਵਾਲਾ ਹੈੱਡਕੁਆਟਰ ਜਿਹੜਾ ਉਹ ਪੈਸੇ ਲੈ ਜਾਂਦਾ। ਅਸੀਂ ਸਮਝਿਆ ਵੀ ਇਹ ਮਸਲੇ ਹੱਲ ਹੋਣੇ ਚਾਹੀਦੇ ਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 1925 ਦਾ ਜਿਹੜਾ ਐਕਟ ਬਣਿਆ, ਉਹਦੇ ਮੁਤਾਬਿਕ ਜਿਹੜੀ ਕਮੇਟੀ ਬਣੀ ਹੈ ਉਹਦੇ 'ਚ ਵੱਖਰੇ ਵੱਖਰੇ ਸੂਬਿਆਂ ਦੇ ਵਿੱਚ ਵੱਖਰੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣਨ ਲੱਗ ਪਈਆਂ ਤੇ ਨਵੀਆਂ ਦਿੱਕਤਾਂ ਵੀ ਸਾਹਮਣੇ ਆ ਸਕਦੀਆਂ। ਸੋ ਦੂਜਾ ਰੈਫਰੈਂਡਮ ਦਾ ਮਾਮਲਾ ਆ, ਹਲਫਨਾਮੇ ਕਹਿੰਦੇ ਆ ਭੁਪਿੰਦਰ ਸਿੰਘ ਹੁੱਡਾ ਜੀ, ਲਓ ਜੀ 2.5 ਲੱਖ ਹਲਫਨਾਮਾ ਆ ਗਿਆ ਜੀ, ਗੁਰਦੁਆਰਾ ਵੱਖਰੀ ਕਮੇਟੀ ਬਣਾਉਣੀ ਹਰਿਆਣੇ ਦੇ ਵਿੱਚ। ਸਿੱਖਾਂ ਨੇ 2.5 ਲੱਖ ਹਲਫਨਾਮੇ ਦੇ ਦਿੱਤੇ, 30 ਲੱਖ ਉੱਥੇ ਸਿੱਖਾਂ ਦੀ ਆਬਾਦੀ ਹੈ। ਇਹਨੂੰ ਤੁਸੀਂ ਆਧਾਰ ਨਹੀਂ ਬਣਾ ਸਕਦੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਚੋਣ ਹੋਈ ਹੈ ਉਹਦੇ ਵਿੱਚ ਜਿਹੜੇ ਬਾਗੀ ਗਰੁੱਪ ਉਹਦਾ ਕੋਈ ਬੰਦਾ ਜਿੱਤਿਆ ਹੀ ਨਹੀਂ। 7 ਸੀਟਾਂ ਜਿਹੜੀਆਂ ਹਰਿਆਣੇ ਦੀਆਂ, ਉਹ ਬਹੁਤੀਆਂ ਸੀਟਾਂ ਜਿਹੜੀਆਂ ਜਾਂ ਸਾਰੀਆਂ ਸੀਟਾਂ ਜਿਹੜੀਆਂ ਆ ਉਹ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਲਈਆਂ। ਸੋ ਇਹਨੂੰ ਤੁਸੀਂ ਆਧਾਰ ਨਹੀਂ ਬਣਾ ਸਕਦੇ। ਮੈਂ ਕਹਿੰਦਾ ਕਿ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਸਲੇ ਹੈ, ਚਾਹੇ ਉਹ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਮਲਾ ਵੀ ਹੋਵੇ, ਤੇ ਉਹਦੇ ਵਾਸਤੇ ਕੋਈ ਨਾ ਕੋਈ ਆਧਾਰ ਤਿਆਰ ਕਰਨਾ ਪਏਗਾ। ਏਦਾਂ ਰਾਜਨੀਤਿਕ ਪਾਰਟੀਆਂ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਲਾਲਚ ਦੇ ਕੇ ਵਿਧਾਨ ਸਭਾ ਚੋਣਾਂ ਦੇ ਵਿੱਚ ਵੋਟਾਂ ਹਾਸਲ ਕਰਨ ਦਾ ਯਤਨ ਕਰਨਗੀਆਂ ਤਾਂ ਸਥਿਤੀ ਵਿਗੜੇਗੀ। ਸੋ ਅਸੀਂ ਸਮਝਿਆ ਕਿ ਇਹ ਪਾਰਟੀਆਂ ਦਾ ਜਿਹੜਾ ਦਖਲ ਹੈ, ਰਾਜਨੀਤਿਕ ਪਾਰਟੀਆਂ ਦਾ ਜਿਹੜਾ ਧਰਮ ਦੇ ਵਿੱਚ ਦਖਲ ਹੈ, ਉਹ ਬੜਾ ਮੰਦਭਾਗਾ ਹੈ। ਤੇ ਫਿਰ ਖਾਸ ਤੌਰ ਦੇ ਉੱਤੇ ਧਾਰਮਿਕ ਮੁੱਦਿਆਂ ਨੂੰ ਵੋਟਿੰਗ ਟੂਲ ਦੇ ਤੌਰ ਤੇ ਇਸਤੇਮਾਲ ਕਰਨਾ ਉਹ ਹੋਰ ਵੀ ਮੰਦਭਾਗਾ ਹੈ। ਇਹਦੇ ਨਾਲ ਹਾਲਾਤ ਵਿਗੜਦੇ ਹੀ ਹੈ, ਸੁਧਰਦੇ ਨਹੀਂ। ਹਾਂ ਜੀ, ਤੇ ਅਗਲੀ ਗੱਲ ਕਰਦੇ ਹਾਂ ਜੀ ਬਾਦਲ ਪਰਿਵਾਰ ਦੀ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਆ ਜਾਂ ਸੁਖਬੀਰ ਬਾਦਲ ਆ, ਇਹ ਜੇਬ ਦੇ ਵਿੱਚ ਕਲੀਨ ਸ਼ੀਟ ਪਾਈ ਫਿਰਦੇ ਆ ਜੀ ਮਜੀਠੀਆ ਲਈ, ਪਰ ਮਜੀਠੀਏ ਹੋਣੀ ਅਜੇ ਤੱਕ ਵੀ ਗਾਇਬ ਨੇ। ਕਿੱਧਰ ਗਏ ਹੋਣਗੇ? ਡਰੱਗ ਦਾ ਮਸਲਾ ਬੜਾ ਇੰਪੋਰਟੈਂਟ ਹੈ। ਮੇਰੀ ਸ਼ੁਰੂ ਤੋਂ ਇਹ ਧਾਰਨਾ ਰਹੀ ਹੈ ਕਿ ਇੱਕ ਬਕਾਇਦਾ ਕਲਿੱਕ ਹੈ, ਇੱਕ ਗੱਠਜੋੜ ਹੈ। ਉਹ ਗੱਠਜੋੜ ਹੈਗਾ ਸਮਗਲਰਾਂ ਦਾ, ਪੁਲਿਸ ਦੇ ਕਰਪਟ ਕਿਸਮ ਦੇ ਅਫਸਰਾਂ ਦਾ, ਤੇ ਉਹਦੀ ਜਿਹੜੀ ਸਰਪ੍ਰਸਤੀ ਹੈ ਉਹ ਸਰਪ੍ਰਸਤੀ ਹੈਗੀ ਆ ਸਿਆਸਤ ਦੀ, ਖਾਸ ਤੌਰ ਤੇ ਹਕੂਮਤੀ ਸਿਆਸਤ ਦੀ। ਹਕੂਮਤ ਜਿਹੜੇ ਲੋਕ ਆ ਉਹਨਾਂ ਦਾ ਇੱਕ ਹਿੱਸਾ ਜਿਹੜਾ ਆ ਉਹ ਜਿਹੜੇ ਡਰੱਗ ਸਮਗਲਰ ਹੈ ਉਹਨਾਂ ਦੇ ਸਿਰ ਤੇ ਹੱਥ ਰੱਖਦਾ ਹੈ। ਤੇ ਉਹ ਡਰੱਗ ਸਮਗਲਰ ਜਿਹੜੇ ਆ ਉਹ ਕਰਪਟ ਕਿਸਮ ਦੇ ਜਿਹੜੇ ਪੁਲਿਸ ਅਫਸਰ ਆ ਉਹਨਾਂ ਨਾਲ ਉਹਨਾਂ ਦੀ ਮਿਲੀ ਭੁਗਤ ਹੈ। ਇਹ ਤੇ ਕਿੱਦਾਂ ਹੋਵੇ ਕਿ ਅਫਗਾਨਿਸਤਾਨ ਤੋਂ ਤੁਰੀ ਹੋਈ ਅਫੀਮ ਜਾਂ ਹੈਰੋਇਨ ਜਾਂ ਸਮੈਕ ਜਾਂ ਕੋਈ ਵੀ ਡਰੱਗ ਹੈ ਪਾਕਿਸਤਾਨ ਤੋਂ ਹੁੰਦਾ ਹੋਇਆ ਅੰਮ੍ਰਿਤਸਰ ਦੇ ਫਿਰੋਜ਼ਪੁਰ ਰਾਹੀਂ ਹੁੰਦਾ ਹੋਇਆ ਸਾਰੇ ਪੰਜਾਬ ਦੇ ਪਿੰਡ ਪਿੰਡ ਤੱਕ ਪਹੁੰਚ ਜਾਏ, ਤੇ ਫਿਰ ਉੱਥੋਂ ਹੁੰਦਾ ਹੋਇਆ ਦਿੱਲੀ ਤੋਂ ਬੰਬੇ ਤੇ ਫਿਰ ਕੈਨੇਡਾ ਅਮਰੀਕਾ ਤੱਕ ਪਹੁੰਚ ਜਾਏ। ਇਹ ਸਮੁੱਚਾ ਜਿਹੜਾ ਸਾਡਾ ਢਾਂਚਾ ਹੈ ਕਰਪਟ ਹੈ। ਹੁਣ ਉਹਦੇ ਚ ਨਾਂ ਆਏ ਆ ਕਈਆਂ ਦੇ, ਨਾਂ ਜਿਹਨਾਂ ਦੇ ਬੋਲੇ ਹੈ ਉਹਨਾਂ ਚ ਵਿਕਰਮ ਸਿੰਘ ਮਜੀਠੀਆ ਦਾ ਨਾਂ ਵੀ ਹੈ। ਹੈਰਾਨੀ ਉਦੋਂ ਹੋਈ ਕਿ ਜਿਹੜੇ ਸਰਵਣ ਸਿੰਘ ਫਲੌਰ ਹੈ ਉਹਨਾਂ ਦੇ ਬੇਟੇ ਦਾ ਨਾਮ ਬੋਲਿਆ ਵਿੱਚ ਦਮਨਵੀਰ ਦਾ, ਤਾਂ ਅੱਜ ਪੁੱਛਗਿੱਛ ਵੀ ਹੋਈ ਆ
7-8 ਘੰਟੇ ਪੁੱਛਗਿੱਛ ਹੋਈ ਹੈ। 100 ਦੇ ਕਰੀਬ ਸਵਾਲ ਵੀ ਪੁੱਛਿਆ ਸਾਬਕਾ ਜੇਲ੍ਹ ਮੰਤਰੀ ਫਲੌਰ ਦੇ ਬੇਟੇ ਤੋਂ ਦਮਨਵੀਰ ਤੋਂ, ਜਿਹੜਾ 5000 ਕਰੋੜ ਰੁਪਏ ਦਾ ਡਰੱਗ ਰੈਕਟ ਮਾਮਲਾ ਹੈ। 116 ਦਿਨਾਂ ਬਾਅਦ ਸਾਬਕਾ ਜੇਲ੍ਹ ਮੰਤਰੀ ਸਰਵਣ ਸਿੰਘ ਫਲੌਰ ਦੇ ਬੇਟੇ ਦਮਨਵੀਰ ਸਿੰਘ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਜਿਹੜਾ ਆ ਉਹ ਇੱਕ ਕਿਸਮ ਦਾ ਆਪਣੇ ਸਾਹਮਣੇ ਪੇਸ਼ ਕਰਵਾਇਆ ਤੇ 100 ਦੇ ਕਰੀਬ ਸਵਾਲ ਕੀਤੇ। ਤੇ ਜਿਹੜੀ ਡਰੱਗ ਤੋਂ ਕਮਾਈ ਹੋਈ ਹੈ, ਜਿਹੜੀ ਜਾਇਦਾਦ ਖਰੀਦੀ ਆ, ਲਗਜ਼ਰੀ ਗੱਡੀਆਂ ਆ ਇਹਨਾਂ ਲੋਕਾਂ ਦੇ ਕੋਲ, ਉਹਦੇ ਬਾਰੇ ਗੱਲਾਂ ਬਾਤਾਂ ਸਾਡੀਆਂ 100 ਦੇ ਕਰੀਬ ਸਵਾਲਾਂ ਦੇ ਵਿੱਚ ਪੁੱਛੀਆਂ। ਪਰ ਸਰਵਣ ਸਿੰਘ ਫਲੌਰ ਰਿਜ਼ਾਈਨ ਵੀ ਕਰ ਦਿੰਦੇ ਜਦੋਂ ਉਹਨਾਂ ਤੇ ਗੱਲ ਹੁੰਦੀ ਹੈ। ਰਿਜ਼ਾਈਨ ਕੌਣ ਲੈਂਦਾ? ਬਾਦਲ ਸਾਹਿਬ ਦਿੱਲੀ ਬੁਲਾ ਕੇ, ਬਈ ਤੁਸੀਂ ਰਿਜ਼ਾਈਨ ਦਿਓ, ਤੁਹਾਡੇ ਬੇਟੇ ਦਾ ਨਾਂ ਹੋਇਆ। ਸਬੂਤ ਤਾਂ ਕੋਈ ਨਹੀਂ, ਹਾਲੇ ਤੱਕ ਸਾਬਤ ਤਾਂ ਕੁਝ ਨਹੀਂ ਹੋਇਆ। ਜਿਹੜੇ ਬਹਾਨਾ ਲਾਉਂਦੇ ਆ ਵੀ ਸਾਬਤ ਕੁਝ ਨਹੀਂ ਹੋਇਆ, ਜੇ ਸਾਬਤ ਕੁਝ ਨਹੀਂ ਹੋਇਆ ਤੇ ਫਿਰ ਸਰਵਣ ਸਿੰਘ ਫਲੌਰ ਤੋਂ ਕਿੱਦਾਂ ਰਿਜ਼ਾਈਨ ਲੈ ਲਿਆ? ਤੇ ਉੱਧਰ ਵੀ ਇਹੀ ਕਹਿੰਦੇ ਕਲੀਨ ਚਿੱਟ ਦੇਣ ਵੇਲੇ ਜੀ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਪ੍ਰਮਾਣ ਨਹੀਂ। ਹਾਲੇ ਜੇ ਪ੍ਰਮਾਣ ਨਹੀਂ ਹੈ ਤੇ ਜੇ ਸਰਵਣ ਸਿੰਘ ਫਲੌਰ ਤੋਂ ਤੁਸੀਂ ਰਿਜ਼ਾਈਨ ਲੈ ਲਿਆ ਤੇ ਬਿਕਰਮ ਸਿੰਘ ਮਜੀਠੀਆ ਦਾ ਵੀ ਤਾਂ ਇੱਦਾਂ ਨਾ ਆਇਆ ਸੀ, ਉਹ ਤੋਂ ਰਿਜ਼ਾਈਨ ਕਿਉਂ ਲਿਆ? ਉਲਟੇ ਹੋਇਆ ਕਿ ਬਿਕਰਮ ਸਿੰਘ ਮਜੀਠੀਆ ਨੂੰ ਵੱਡੀਆਂ ਤਾਕਤਾਂ ਦੇ ਦਿੱਤੀਆਂ ਗਈਆਂ। ਪਰ ਮਸਲਾ ਕਿੱਥੋਂ ਵਿਗੜਿਆ? ਮਸਲਾ ਇੱਥੋਂ ਵਿਗੜਿਆ ਵੀ ਜਦੋਂ ਅਰੁਣ ਜੇਤਲੀ ਦੀ ਹਾਰ ਹੋਈ ਲੋਕ ਸਭਾ ਚੋਣਾਂ ਦੀ, ਉਹਦਾ ਇੰਚਾਰਜ ਬਣਾਇਆ ਸੀ ਬਿਕਰਮ ਸਿੰਘ ਮਜੀਠੀਆ ਨੂੰ। ਤੇ ਬਿਕਰਮ ਸਿੰਘ ਮਜੀਠੀਆ ਕਿਉਂਕਿ ਗਲਤ ਕਿਸਮ ਦੀ ਬਿਆਨਬਾਜ਼ੀ ਲਈ ਮਸ਼ਹੂਰ ਹੈ, ਕਦੇ ਉਹ ਬਾਹਰ ਟੁੱਕ ਕੇ ਵਿਧਾਨ ਸਭਾ ਦੇ ਵਿੱਚ ਰਾਣਾ ਗੁਰਜੀਤ ਦੇ ਨੂੰ ਗਾਲਾਂ ਕੱਢਣ ਲੱਗ ਪੈਂਦੇ ਆ ਤੇ ਕਦੇ ਧਮਕੀਆਂ ਦੇਣ ਲੱਗ ਪੈਂਦੇ ਆਪਣੀ ਬਿਆਨਬਾਜ਼ੀ ਦੇ ਵਿੱਚ। ਉਹ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੈ, ਮੈਂ ਉਹਦੀ ਦੁਹਰਾਤ ਨਹੀਂ ਜਾਣਾ ਚਾਹੁੰਦਾ। ਪਰ ਜਿਹੜਾ ਉਹਨਾਂ ਨੇ ਅੰਮ੍ਰਿਤਸਰ ਦੇ ਵਿੱਚ ਕੀਤਾ, ਅੰਮ੍ਰਿਤਸਰ ਦੇ ਵਿੱਚ ਜਿੱਦਾਂ ਗੁਰਬਾਣੀ ਦੇ ਤੁਕਾਂ ਨੂੰ ਤੋੜਿਆ ਮਰੋੜਿਆ, ਉਸ ਤੋਂ ਬਾਅਦ ਜਿਹੜੀ ਇੱਕ ਗਿਰਾਵਟ ਆਈ ਭਾਰਤੀ ਜਨਤਾ ਪਾਰਟੀ ਤੇ ਅਕਾਲੀ ਦਲ ਦੀ ਵੋਟ ਬੈਂਕ ਦੇ ਵਿੱਚ, ਉਹਨੇ ਬਹੁਤ ਜ਼ਿਆਦਾ ਕਟਹਿਰੇ 'ਚ ਖੜਾ ਕਰ ਦਿੱਤਾ ਬਿਕਰਮ ਸਿੰਘ ਮਜੀਠੀਆ ਨੂੰ। ਸੋ ਬਾਦਲ ਸਾਹਿਬ, ਵੱਡੇ ਬਾਦਲ ਸਾਹਿਬ ਆਮ ਤੌਰ ਤੇ ਤਨਜ਼ੀਆ ਲਹਿਜ਼ੇ ਦੇ ਵਿੱਚ, ਯਾਨੀ ਮਜ਼ਾਹੀਆ ਲਹਿਜ਼ੇ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਜਿਹੜੇ ਟੱਕਰ ਦੇ ਰਹੇ ਆ ਤੇ ਕਈ ਵਾਰ ਨਸੀਹਤਾਂ ਵੀ ਦਿੰਦੇ ਰਹੇ ਆ। ਪਰ ਬਹੁਤ ਜ਼ਿਆਦਾ ਜਦੋਂ ਹੁਣ ਹੋ ਗਈ ਤੇ ਬਿਕਰਮ ਸਿੰਘ ਮਜੀਠੀਆ ਜਿਹੜੇ ਕੱਲ ਤੱਕ ਫੋਰਫਰੰਟ ਤੇ ਸੀ, ਉਹ ਬੈਕਫੁੱਟ ਤੇ ਚਲ ਗਏ, ਉਹ ਦਿਸਣੋਂ ਹੀ ਹਟ ਗਏ। ਤੇ ਫਿਰ ਮੈਨੂੰ ਲੱਗਦਾ ਘਰ ਦੇ ਵਿੱਚ ਕਿਤੇ ਨਾ ਕਿਤੇ ਇਸ ਮੁੱਦੇ ਦੇ ਉੱਤੇ ਚਰਚਾ ਹੋਈ ਹੈ, ਕਿਉਂਕਿ ਬਿਕਰਮ ਸਿੰਘ ਮਜੀਠੀਆ ਕੋਈ ਸਰਵਣ ਸਿੰਘ ਫਲੌਰ ਨਹੀਂ ਹੈ। ਬਿਕਰਮ ਸਿੰਘ ਮਜੀਠੀਆ ਕਿਉਂਕਿ ਬੀਬੀ ਹਰਸਿਮਰਤ ਕੌਰ ਬਾਦਲ ਦੇ ਭਰਾ ਨੇ ਤੇ ਸੁਖਬੀਰ ਸਿੰਘ ਬਾਦਲ ਦੇ ਸਾਲਾ ਸਾਹਿਬ ਨੇ, ਇਸ ਕਰਕੇ ਉਹ ਘਰ ਦੇ ਮੈਂਬਰ ਦੇ ਤੌਰ ਤੇ ਟ੍ਰੀਟ ਕੀਤੇ ਗਏ ਆ। ਤੇ ਘਰ ਦੇ ਮੈਂਬਰ ਦੇ ਤੌਰ ਦੇ ਉੱਤੇ ਘਰ ਦੇ ਵਿੱਚ ਇਹ ਗੱਲ ਹੋਈ ਲੱਗਦੀ ਹੈ ਵੀ ਬਿਕਰਮ ਸਿੰਘ ਮਜੀਠੀਆ ਦੀ ਬਦਨਾਮੀ ਬੜੀ ਹੋ ਗਈ ਹੈ, ਉਹਨੂੰ ਹੁਣ ਕਲੀਨ ਚਿੱਟ ਦਿੱਤੀ ਜਾਏ ਤੇ ਬਿਕਰਮ ਸਿੰਘ ਮਜੀਠੀਆ ਜਿਹੜੇ ਬੈਕਫੁੱਟ ਤੇ ਬੈਠੇ ਉਹਨੂੰ ਹੌਲੀ ਹੌਲੀ ਫਿਰ ਅੱਗੇ ਲਿਆਂਦਾ ਜਾਏ। ਤਾਂ ਸ਼ਾਇਦ ਬਾਦਲ ਸਾਹਿਬ ਨੂੰ ਵੀ ਇਸ ਗੱਲ ਮਨਾ ਲਿਆ ਗਿਆ। ਪਹਿਲਾਂ ਸੁਖਬੀਰ ਸਿੰਘ ਬਾਦਲ ਨੇ ਬਿਆਨ ਦਿੱਤਾ ਹਫ਼ਤਾ 10 ਦਿਨ ਪਹਿਲਾਂ, ਪਰਸੋਂ ਸਰਦਾਰ ਬਾਦਲ ਨੇ ਖੁਦ ਬਿਆਨ ਦੇ ਦਿੱਤਾ ਕਿ ਬਿਨਾਂ ਪ੍ਰਮਾਣ ਤੋਂ ਅਸੀਂ ਬਿਕਰਮ ਸਿੰਘ ਮਜੀਠੀਆ ਨੂੰ ਕੀ ਪੁੱਛੀਏ, ਕੀ ਕਰੀਏ, ਪ੍ਰਮਾਣ ਲੈ ਕੇ ਆਓ। ਤੇ ਇਹੀ ਗੱਲ ਸਰਵਣ ਸਿੰਘ ਫਲੌਰ ਬਾਰੇ ਕਿਉਂ ਨਹੀਂ ਆਉਂਦੀ? ਇਹ ਆਪਣੇ ਆਪ 'ਚ ਵੱਡੇ ਸਵਾਲ ਹੈ। ਤੇ ਅਲਟੀਮੇਟਲੀ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਤੁਸੀਂ ਜੀ ਕਿਹਾ, ਪਰਿਵਾਰ ਦਾ ਜਿਹੜਾ ਇੱਕ ਸੱਤਾ ਦੇ ਉੱਤੇ ਕਬਜ਼ਾ ਹੈਗਾ, ਉਸ ਕਬਜ਼ੇ ਨੂੰ ਬਰਕਰਾਰ ਰੱਖਣ ਦੀ ਜਿਹੜੀ ਯੋਜਨਾਬੰਦੀ ਜਿਹੜੀ ਆ, ਮੈਨੂੰ ਲੱਗਦਾ ਪਰਿਵਾਰਕ ਤੌਰ ਦੇ ਉੱਤੇ ਪੂਰੀ ਕਰ ਲਈ ਗਈ ਹੈ। ਹਾਂਜੀ, ਤੇ ਅਗਲੀ ਗੱਲ ਕਰਦੇ ਜੀ ਆਮ ਆਦਮੀ ਪਾਰਟੀ ਦੀ। ਬੜੀਆਂ ਇਹਨਾਂ ਦੀਆਂ ਮੀਟਿੰਗਾਂ ਚੱਲ ਰਹੀਆਂ ਸੀਗੀਆਂ ਪੰਜਾਬ ਦੇ ਵਿੱਚ, ਕੀ ਇਹਨਾਂ ਨੇ ਕੋਈ ਆਪਣੀ ਜਿਹੜੀ ਰਣਨੀਤੀ ਆ ਉਹ ਤਿਆਰ ਕੀਤੀ ਆ ਆਉਣ ਵਾਲੇ ਟਾਈਮ ਦੇ ਲਈ? ਦੇਖੋ, ਆਮ ਆਦਮੀ ਪਾਰਟੀ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਚਰਚਾ ਸ਼ਾਇਦ ਉੱਦਾਂ ਨਾ ਹੋਵੇ ਜਿੱਦਾਂ ਅਸੀਂ ਅੱਜ ਚਰਚਾ ਕਰਦੇ ਹਾਂ ਜਾਂ ਪਿਛਲੇ ਸਮੇਂ ਤੋਂ ਚਰਚਾ ਕਰਦੇ ਆ ਰਹੇ ਹਾਂ। ਅਸੀਂ ਬੜੀ ਵਿੱਥ ਤੋਂ ਬੈਲੈਂਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਚਰਚਾ ਕੀਤੀ ਆ ਪਿਛਲੇ ਪ੍ਰੋਗਰਾਮਾਂ ਦੇ ਵਿੱਚ, ਜਾਂ ਸ਼ੁਰੂ ਤੋਂ ਜਦੋਂ ਤੱਕ ਆਮ ਆਦਮੀ ਪਾਰਟੀ ਦਾ ਜਨਮ ਹੋਇਆ। ਤੇ ਸਾਡੀਆਂ ਧਾਰਨਾਵਾਂ ਜਿਹੜੀਆਂ ਆ, ਉਹ ਧਾਰਨਾਵਾਂ ਕੋਈ ਹਵਾ 'ਚ ਨਹੀਂ ਬਣੀਆਂ ਹੋਈਆਂ ਧਾਰਨਾਵਾਂ, ਉਹ ਇੱਕ ਕਿਸਮ ਦਾ ਫੈਕਟ ਜਿਹੜੇ ਆ ਉਹਨੂੰ ਦੇਖ ਕੇ ਅਸੀਂ ਗੱਲ ਕਰਦੇ ਹਾਂ। ਤੇ ਉਹ ਸਾਡੀਆਂ ਗੱਲਾਂ ਕੁਝ ਜਿਹੜੀਆਂ ਉਹ ਸਾਬਤ ਵੀ ਹੋਈਆਂ, ਪ੍ਰਮਾਣਿਤ ਵੀ ਹੋਈਆਂ, ਜੋ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਹੋਇਆ। ਹੁਣ ਵੀ ਅਸੀਂ ਇਹ ਕਹਿੰਦੇ ਹਾਂ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹਨੂੰ ਜਿਹੜਾ ਮੌਕਾ ਮਿਲਿਆ ਪੰਜਾਬ ਦੇ ਵਿੱਚ, ਜਿਹੜਾ ਮੌਕਾ ਦਿੱਲੀ ਦੇ ਵਿੱਚ ਵੀ ਮਿਲਿਆ ਸੀ, ਦਿੱਲੀ 'ਚੋਂ ਮੌਕਾ ਗਵਾ ਲਿਆ ਆਮ ਆਦਮੀ ਪਾਰਟੀ ਨੇ, ਪੰਜਾਬ 'ਚ ਆਮ ਆਦਮੀ ਪਾਰਟੀ ਮੌਕਾ ਗਵਾਵੇ ਨਾ, ਕਿਉਂਕਿ ਹਾਲਾਤ ਦੇ ਮੌਕੇ ਗਵਾਉਣ ਦੇ ਪੈਦਾ ਹੁੰਦੇ ਜਾ ਰਹੇ ਆ। ਹਾਲਾਤ ਇਹ ਪੈਦਾ ਹੋ ਗਏ ਕਿ ਹਰ ਬੰਦੇ ਉੱਠ ਕੇ ਆਮ ਆਦਮੀ ਪਾਰਟੀ ਦਾ ਲੀਡਰ ਬਣ ਗਿਆ। ਮੈਂ ਸ਼ਾਇਦ ਲਫ਼ਜ਼ ਵਰਤਿਆ ਹੋਵੇ ਕਿ ਜਦੋਂ ਕੋਈ ਚੀਜ਼ ਫੈਸ਼ਨ ਹੋ ਜਾਂਦੀ ਹੈ ਨਾ, ਫੈਸ਼ਨ, ਤਾਂ ਉਹ ਚੀਜ਼ ਤੇ ਬਹੁਤ ਹੀ ਦੇਰ ਨਹੀਂ ਚੱਲਦੀ। ਕਿਸੇ ਵੇਲੇ ਕਮਿਊਨਿਸਟ ਪਾਰਟੀਆਂ ਦਾ ਫੈਸ਼ਨ ਸੀ, ਸਕੂਲਾਂ 'ਚ ਕਾਲਜਾਂ 'ਚ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਕਮਿਊਨਿਸਟ ਪਾਰਟੀਆਂ ਨਾਲ ਸੰਬੰਧਿਤ ਹੁੰਦੀਆਂ ਸੀ, ਬੜੇ ਪਾਪੂਲਰ ਪਾਰਟੀਆਂ ਹੁੰਦੀਆਂ। ਲੋਕ ਜਿਹੜੇ ਨਵੇਂ ਮੁੰਡੇ ਕੁੜੀਆਂ ਆਉਂਦੇ ਸੀ ਨਾ ਕਾਲਜਾਂ 'ਚ ਜਾ ਕੇ, ਉਹ ਕਹਿੰਦੇ ਜੀ ਮੈਂ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦਾ, ਜਾਂ ਪੰਜਾਬ ਸਟੂਡੈਂਟ ਯੂਨੀਅਨ ਦਾ, ਜਾਂ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦਾ ਜੇ ਮੈਂ ਮੈਂਬਰ ਨਾ ਹੋਇਆ ਤਾਂ ਮੈਂ ਪਿੱਛੇ ਰਹਿ ਜਾਊਗਾ। ਫੈਸ਼ਨ ਹੁੰਦਾ ਸੀ ਉਦੋਂ, ਇੱਕ ਲਹਿਰ ਸੀ, ਉਹ ਲਹਿਰ ਦੇ ਵਿੱਚ ਫੈਸ਼ਨ ਸੀ। ਉਹ ਫੈਸ਼ਨ ਜਦੋਂ ਜਿਹੜਾ ਹੁੰਦਾ ਨਾ, ਫੈਸ਼ਨ ਬਹੁਤੀ ਦੇਰ ਚੱਲਦਾ ਨਹੀਂ। ਫੈਸ਼ਨ ਏਦਾਂ ਵੀ ਬੈਲ ਬਾਟਮ ਦਾ ਫੈਸ਼ਨ ਆਇਆ, ਤੁਹਾਨੂੰ ਪਤਾ, ਬੈਲ ਬਾਟਮ ਸਾਰੇ ਲੋਕਾਂ ਨੇ
ਮੋਰੀਆਂ ਖੁੱਲੀਆਂ ਵਾਲੀਆਂ ਵੱਡੀਆਂ ਮੋਰੀਆਂ ਐਂਟੀਟੇਪ ਚੜਾ ਲੈਂਦੇ ਸੀ, ਖੋਲਦੇ ਭਾਈ ਦਰਜੀਆ ਜਿੰਨਾ ਐਂਟੀਟੇਪ ਖੋਲਦਾ ਖੋਲਦੇ, ਇੰਨੀ ਇੰਨੀ ਬੈਲ ਬੋਟਮ ਜਿਹੜੀਆਂ ਮੋਰੀਆਂ ਵਾਲੀਆਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਫਿਰ ਉਹ ਖਤਮ ਹੋ ਗਿਆ, ਫੈਸ਼ਨ ਖਤਮ ਹੋ ਰਹੇ ਸੀ, ਬਸ ਬੈਗੀ ਦਾ ਫੈਸ਼ਨ ਆ ਗਿਆ। ਤੇ ਇਸ ਤਰ੍ਹਾਂ ਜਿਹੜੇ ਫੈਸ਼ਨ ਹੈ ਨਾ, ਤੁਸੀਂ ਕੱਪੜੇ ਵਾਂਗ ਜਿਹੜੇ ਕੱਪੜਿਆਂ ਦੇ ਜਿੱਦਾਂ ਫੈਸ਼ਨ ਹੁੰਦੇ, ਜੇ ਰਾਜਨੀਤਿਕ ਤੌਰ ਦੇ ਉੱਤੇ ਵੀ ਫੈਸ਼ਨ ਆ ਜਾਵੇ ਤਾਂ ਉਹ ਫੈਸ਼ਨ ਵੀ ਬਹੁਤੀ ਦੇਰ ਚੱਲਦਾ ਨਹੀਂ। ਫੈਸ਼ਨ ਮੈਂ ਇਸ ਕਰਕੇ ਕਹਿ ਰਿਹਾ, ਹੋ ਸਕਦਾ ਮੇਰੀ ਧਾਰਨਾ ਤੋਂ ਕਿਸੇ ਨੂੰ ਨਾਰਾਜ਼ਗੀ ਹੋ ਜਾਏ, ਫੈਸ਼ਨ ਮੈਂ ਇਸ ਕਰਕੇ ਕਹਿ ਰਿਹਾ ਕਿ ਰਾਜਨੀਤੀ ਦੇ ਵਿੱਚ ਜਿਹੜੀ ਆ ਉਹ ਰਾਜਨੀਤਿਕ ਤੇ ਪੁਖਤਾ ਕਿਸਮ ਦੀ ਜਿਹੜਾ ਆਧਾਰ, ਜਿਹੜਾ ਬੁਨਿਆਦੀ ਆਧਾਰ ਜਿਹੜਾ ਆ ਉਹ ਵਿਚਾਰਧਾਰਾ ਦਾ ਹੁੰਦਾ, ਤੇ ਉਹ ਵਿਚਾਰਧਾਰਾ ਹਾਲੇ ਤੱਕ ਡਿਵੈਲਪ ਨਹੀਂ ਕਰ ਸਕੀ ਜਿਹੜੀ ਆਮ ਆਦਮੀ ਪਾਰਟੀ। ਹਾਲੇ ਤੱਕ ਇਸੇ ਕਰਕੇ ਝਗੜੇ ਹੁੰਦੇ ਆ। ਹੁਣ ਜੇ ਪਿਛਲੇ ਦਿਨਾਂ ਚਰਚਾ ਹੋਈ ਵੀ ਸੁਖਪਾਲ ਸਿੰਘ ਖਹਿਰਾ ਜਿਹੜੇ ਆ ਪੰਜਾਬ ਕਾਂਗਰਸ ਦੇ ਤਰਜਮਾਨ, ਉਹ ਵੀ ਜਾ ਸਕਦੇ ਆਮ ਆਦਮੀ ਪਾਰਟੀ 'ਚ। ਤੇ ਜਿਹੜੇ ਲੋਕ ਪਹਿਲਾਂ ਹੀ ਵੱਖ-ਵੱਖ ਰਾਜਨੀਤਿਕ ਪਾਰਟੀ 'ਚ ਪਰਖੇ ਜਾ ਚੁੱਕੇ ਆ, ਉਹ ਨਵੀਂ ਪਾਰਟੀ ਜਾਣਗੇ ਤਾਂ ਆਪਣਾ ਕਲਚਰ ਨਾਲ ਲੈ ਕੇ ਹੀ ਜਾਣਗੇ ਨਾ। ਸੁਖਪਾਲ ਸਿੰਘ ਖਹਿਰਾ ਜੇ ਆਮ ਆਦਮੀ ਪਾਰਟੀ ਜਾਂਦੇ ਆ, ਉਹ ਕਾਂਗਰਸ ਪਾਰਟੀ ਦਾ ਕਲਚਰ ਥੋੜ੍ਹਾ ਛੱਡ ਸਕਦੇ ਆ ਜਿਸ ਕਲਚਰ 'ਚੋਂ ਆਏ ਆ। ਜੇ ਕੱਲ੍ਹ ਨੂੰ ਕੈਪਟਨ ਅਮਰਿੰਦਰ ਚੱਲ ਜਾਣ ਆਮ ਆਦਮੀ ਪਾਰਟੀ 'ਚ, ਬਾਈ ਦੀ ਆਪਾਂ ਉਹਦੀ ਗੱਲ ਕਰਦੇ ਆ, ਤਾਂ ਕੈਪਟਨ ਅਮਰਿੰਦਰ ਆਪਣੀ ਨਾ ਤਾਂ ਜੀਵਨ ਸ਼ੈਲੀ ਚੇਂਜ ਕਰ ਸਕਦੇ, ਨਾ ਘਰ ਸ਼ੈਲੀ ਚੇਂਜ ਕਰ ਸਕਦੇ, ਨਾ ਜਿਹੜਾ ਉਹਨਾਂ ਦਾ ਪੋਲੀਟੀਕਲ ਕਲਚਰ ਉਹਨੂੰ ਚੇਂਜ ਕਰ ਸਕਦੇ। ਨਵੀਂ ਜ਼ਮੀਨ ਤੇ ਨਵੀਂ ਵਿਚਾਰਧਾਰਾ ਨਾਲ ਤੇ ਅੱਜ ਦੇ ਜ਼ਮਾਨੇ ਦੀਆਂ ਜ਼ਰੂਰਤਾਂ ਦੇ ਲਿਹਾਜ਼ ਦੇ ਨਾਲ ਇੱਕ ਪੁਖਤਾ ਵਿਚਾਰਧਾਰਾ ਦੇ ਉੱਤੇ ਜਿਹੜੀ ਪਾਰਟੀ ਉਸਰੇਗੀ, ਉਹ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬੀਆਂ ਦਾ ਵੀ ਭਵਿੱਖ ਹੋਏਗੀ ਤੇ ਸਾਰੇ ਦੇਸ਼ ਦਾ ਵੀ ਭਵਿੱਖ ਹੋਏਗੀ। ਇਹ ਹਾਲੇ ਹਾਲਾਤ ਬਣ ਨਹੀਂ ਗਏ। ਇਸੇ ਕਰਕੇ ਆਮ ਆਦਮੀ ਪਾਰਟੀ ਦੇ ਸੰਕਟ ਹੈ, ਲੀਡਰਸ਼ਿਪ ਦੇ ਸੰਕਟ ਇਸੇ ਕਰਕੇ ਪੈਦਾ ਹੁੰਦੇ ਆ। ਬਹੁਤ ਸਾਰੇ ਲੀਡਰ ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਛੱਡ ਗਏ। ਇਸੇ ਕਰਕੇ ਮਨਪ੍ਰੀਤ ਬਾਦਲ ਫੇਲ ਹੋਏ ਸੀ। ਮਨਪ੍ਰੀਤ ਬਾਦਲ ਨੇ ਵੀ ਦਰਵਾਜ਼ੇ ਖੋਲ੍ਹਤੇ, ਜਿਹੜਾ ਮਰਜ਼ੀ ਆ ਜਾਵੇ ਜੀ ਪੀਪਲਜ਼ ਪਾਰਟੀ ਦੇ ਵਿੱਚ, ਉਹ ਵੀ ਹੌਲੀ ਹੌਲੀ ਚੱਲ ਗਏ ਸਾਰੇ। ਜਦੋਂ ਉਹਨਾਂ ਨੂੰ ਆਪਣੇ ਮੁਤਾਬਕ ਜਿਹੜੇ ਆ ਅਹੁਦੇ ਨਹੀਂ ਮਿਲੇ ਜਾਂ ਰਿਜ਼ਲਟ ਉਹਨਾਂ ਦੇ ਮੁਤਾਬਕ ਨਹੀਂ ਆਏ, ਜਿਹੜੇ ਮਨਪ੍ਰੀਤ ਬਾਦਲ ਇਕੱਲੇ ਰਹਿ ਗਏ। ਭਗਵੰਤ ਮਾਨ ਪਹਿਲਾਂ ਉਹਨਾਂ ਦੇ ਨਾਲ ਸੀ ਪੀਪਲਜ਼ ਪਾਰਟੀ ਦੇ ਵਿੱਚ, ਨਵੀਂ ਪਾਰਟੀ ਆਈ, ਉਹ ਇੰਨਾ ਫੈਸ਼ਨ ਉਹਦਾ ਵੱਧ ਗਿਆ, ਉਹਨੂੰ ਲੱਗਾ ਕਿ ਇੱਥੇ ਜ਼ਿਆਦਾ ਵਧੀਆ ਹੋ ਸਕਦਾ ਕੰਮ, ਉੱਥੇ ਚੱਲ ਗਏ। ਕੱਲ੍ਹ ਨੂੰ ਇੱਥੇ ਨਹੀਂ ਗੱਲ ਬਣੇਗੀ ਤੇ ਕਿਤੇ ਹੋਰ ਚੱਲ ਜਾਣਗੇ, ਕਿਉਂਕਿ ਰਾਜਨੀਤਿਕ ਵਿਚਾਰਧਾਰਾ ਨਹੀਂ ਹੈ ਮਜ਼ਬੂਤ ਕਿਸਮ ਦੀ। ਤੁਸੀਂ 4 MP ਆਮ ਆਦਮੀ ਪਾਰਟੀ ਦੇ, ਚਾਰਾਂ ਦੇ ਜਿਹੜੇ ਰਾਜਨੀਤਿਕ ਪਿਛੋਕੜ ਦੇਖ ਲਓ। ਭਗਵੰਤ ਮਾਨ ਦਾ ਰਾਜਨੀਤਿਕ ਪਿਛੋਕੜ ਕੋਈ ਨਹੀਂ ਹੈਗਾ। ਉਹ ਇੱਕ ਸਮਾਜ ਸੇਵਾ ਦੇ ਤੌਰ ਤੇ ਸਾਹਮਣੇ ਆਏ ਆ, ਮਤਲਬ ਕਾਮੇਡੀ ਕਰਦੇ ਰਹੇ ਨੇ, ਪੋਲੀਟੀਕਲ ਸਟਾਈਲ ਵਾਲੀ ਚੰਗੀ ਕਾਮੇਡੀ ਕਰਦੇ ਰਹੇ ਨੇ, ਜਿਹਦੀ ਅਸੀਂ ਤਾਰੀਫ ਕਰਦੇ ਹਾਂ। ਪਰ ਉਹਨਾਂ ਦਾ ਕੋਈ ਪੋਲੀਟੀਕਲ ਕਿਸੇ ਕਿਸਮ ਦਾ ਜਿਹੜਾ ਆ ਪਿਛੋਕੜ ਨਹੀਂ ਹੈ। ਇਸੇ ਕਰਕੇ ਉਹ ਇੱਕ ਥਾਂ ਨਹੀਂ ਟਿਕ ਸਕੇ। ਹੁਣ ਜਿਹੜੇ ਹਰਵਿੰਦਰ ਸਿੰਘ ਖਾਲਸਾ, ਉਹਨਾਂ ਦਾ ਇੱਕ ਗਰਮ ਖਿਆਲੀ ਸਿੱਖ ਪੋਲੀਟਿਕਸ ਦੇ ਨਾਲ ਕਿਤੇ ਨਾ ਕਿਤੇ ਵਾਸਤਾ ਹੈ। ਜਿਹੜੀ ਧਰਮਵੀਰ ਗਾਂਧੀ ਹੈ ਜਾਂ ਜਿਹੜੇ ਪ੍ਰੋਫੈਸਰ ਸਾਧੂ ਸਿੰਘ ਜਿਹੜੇ MP ਚੁਣੇ ਗਏ, ਉਹਨਾਂ ਦਾ ਇੱਕ ਨਕਸਲੀ ਵਿਚਾਰਧਾਰਾ ਦੇ ਨਾਲ ਭਾਵਕ ਕਿਸਮ ਦਾ ਰਿਸ਼ਤਾ ਰਿਹਾ। ਹੁਣ ਇਹ ਜਿਹੜੇ 4 ਵੱਖਰੇ ਇੱਕ ਪਿਛੋਕੜ ਚੋਂ ਆਏ ਆ, ਉਹ ਇੱਕ ਪਾਰਟੀ ਦੇ ਵਿੱਚ ਆ ਕੇ ਵੱਖਰੇ ਵਿਚਾਰ ਲਾਜ਼ਮੀ ਤੌਰ ਤੇ ਰੱਖਣਗੇ, ਉਹ ਇੱਕ ਥਾਂ ਤੇ ਨਹੀਂ ਹੋਣਗੇ। ਸੋ ਇਸ ਕਰਕੇ ਸੰਕਟ ਪੈਦਾ ਹੋ ਰਹੇ ਆ। ਸੋ ਆਮ ਆਦਮੀ ਪਾਰਟੀ ਨੇ ਇਸ ਸੰਕਟ ਨੂੰ ਟਾਲਣ ਵਾਸਤੇ ਪੰਜਾਬ ਥੋੜ੍ਹਾ ਯਤਨ ਕੀਤਾ। ਜਦੋਂ ਨਹੀਂ ਕੀਤਾ, ਉਹ ਕਹਿੰਦੇ ਵੀ ਉੱਤੋਂ ਦੀ ਲੀਡਰਸ਼ਿਪ ਥੋਪਣੀ। ਅੱਗੇ ਹੋਇਆ ਕਿ ਅਰਵਿੰਦ ਕੇਜਰੀਵਾਲ ਨੇ ਜਿਹਨੂੰ ਕਹਿਤਾ ਉਹ ਕਨਵੀਨਰ ਬਣ ਗਿਆ, ਜਿਹਨੂੰ ਕਹਿਤਾ ਪੰਜਾਬ ਦਾ ਸਪੋਕਸਮੈਨ ਬਣ ਗਿਆ। ਹੁਣ ਇਹ ਵੀ ਥੱਲੋਂ ਬੂਥ ਲੈਵਲ ਤੋਂ ਜੋ ਕਿਹਾ ਗਿਆ, ਜੇ ਏਦਾਂ ਹੋਇਆ ਤਾਂ ਚੰਗੀ ਗੱਲ ਹੈ। ਬੂਥ ਲੈਵਲ ਤੋਂ ਕਮੇਟੀਆਂ ਬਣਨੀਆਂ ਸ਼ੁਰੂ ਹੋਣਗੀਆਂ। 24 ਪਿੰਡ ਬੁਲਾ ਕੇ ਇੱਕ ਬਲਾਕ ਬਣਾਇਆ ਜਾਏਗਾ। ਬਲਾਕ ਤੋਂ 2-3 ਬੰਦੇ ਜ਼ਿਲ੍ਹੇ 'ਚ ਭੇਜੇ ਜਾਣਗੇ, ਜ਼ਿਲ੍ਹੇ ਤੋਂ 2-3 ਬੰਦੇ ਸਟੇਟ ਕਮੇਟੀ 'ਚ ਭੇਜੇ ਜਾਣਗੇ ਕਿ ਉਹ ਲੋਕ ਜਿਹੜੇ ਆ ਉਹ ਆਪਣਾ ਫੇਸ ਸੁਣਨਗੇ ਕਿ ਪੰਜਾਬ ਦੀ ਲੀਡਰਸ਼ਿਪ ਕਿਹਦੇ ਹੱਥ ਦੇਣੀ ਹੈ। ਪੰਜਾਬ ਦਾ ਜਿਹੜਾ ਆਮ ਆਦਮੀ ਪਾਰਟੀ ਦਾ ਲੀਡਰ ਕੌਣ ਹੋਏਗਾ। ਇਹ ਮਸਲਾ ਜੇ ਥੱਲੇ ਤੱਕ ਹੱਲ ਕਰ ਲਿਆ ਆਮ ਆਦਮੀ ਪਾਰਟੀ ਨੇ ਬਿਨਾਂ ਕਿਸੇ ਬਗਾਵਤ ਤੋਂ, ਤਾਂ ਆਮ ਆਦਮੀ ਪਾਰਟੀ ਬਿਹਤਰ ਕਰ ਸਕੇਗੀ। ਅੱਜ ਸਮਾਂ ਪਿਆ 2017 ਦੀ ਵਿਧਾਨ ਸਭਾ ਚੋਣਾਂ ਜਿਹੜੀ ਹੈ, ਜੇ ਦਿੱਲੀ ਤੋਂ ਕੁਝ ਸਬਕ ਸਿੱਖੇ ਹੋਣ ਆਮ ਆਦਮੀ ਪਾਰਟੀ ਨੇ, ਤਾਂ ਉਹ ਪੰਜਾਬ 'ਚ ਬਿਹਤਰ ਕਰ ਸਕਦੇ ਆ। ਜੇ ਦਿੱਲੀ ਤੋਂ ਹਾਲੇ ਵੀ ਸਬਕ ਨਹੀਂ ਸਿੱਖਿਆ ਆਮ ਆਦਮੀ ਪਾਰਟੀ ਨੇ, ਤਾਂ ਫਿਰ ਜੋ ਦਿੱਲੀ 'ਚ ਹੋਇਆ ਵੀ ਇੱਕ ਵਾਰ ਤੁਸੀਂ ਵਿਧਾਨ ਸਭਾ 28 ਸੀਟਾਂ ਜਿੱਤ ਜਾਂਦੇ ਹੋ ਤੇ ਫਿਰ ਲੋਕ ਸਭਾ ਦੀ 4 ਮਹੀਨੇ ਬਾਅਦ ਚੋਣ ਹੁੰਦੀ ਤੇ ਇੱਕ ਵੀ ਸੀਟ ਨਹੀਂ ਜਿੱਤਦੇ। ਸੋ ਸਾਡੀ ਭਾਵਨਾ ਇੱਕ ਬਦਲ ਦੇ ਹੱਕ 'ਚ ਹੈ। ਅਸੀਂ ਚਾਹੁੰਦੇ ਹਾਂ ਆਮ ਆਦਮੀ ਪਾਰਟੀ, ਕਾਂਗਰਸ, BJP ਤੇ ਅਕਾਲੀਆਂ ਦਾ ਬਦਲ ਬਣ ਕੇ ਆਵੇ, ਕਿਉਂਕਿ ਬਦਲ ਨਹੀਂ ਮਿਲ ਰਿਹਾ ਪੰਜਾਬੀਆਂ ਨੂੰ। ਬਦਲ ਮਿਲਣਾ ਚਾਹੀਦਾ ਹੈ, ਪਰ ਉਹ ਬਦਲ ਮਿਲਣ ਵਾਸਤੇ ਤੁਹਾਨੂੰ ਪੁਖਤਾ ਆਪਣੀ ਜ਼ਮੀਨ ਤਿਆਰ ਕਰਨੀ ਪੈਣੀ ਹੈ। ਇਸ ਗੱਲ ਤੇ ਅਸੀਂ ਜ਼ੋਰ ਦਿੰਦੇ ਹਾਂ। ਅਸੀਂ ਕੋਈ ਆਮ ਆਦਮੀ ਪਾਰਟੀ ਦੇ ਵਿਰੋਧੀ ਨਹੀਂ ਹੈ, ਪਰ ਆਮ ਆਦਮੀ ਪਾਰਟੀ ਬਿਹਤਰ ਕੰਮ ਕਰੇ, ਉਹਦੇ ਵਾਸਤੇ ਅਸੀਂ ਕੁਝ ਸੁਝਾਅ ਦਿੰਦੇ ਆ ਰਹੇ ਹਾਂ ਤੇ ਦਿੰਦੇ ਰਵਾਂਗੇ, ਕਿਉਂਕਿ ਅਸੀਂ ਕੋਈ ਭਾਵਕ ਕਿਸਮ ਦੇ ਬੰਦੇ ਨਹੀਂ ਹੈ। ਤੇ ਹਾਂ ਬੱਲੇ ਉਹ ਇੱਕ ਬੰਦਾ ਕਹਿਣ ਲੱਗ ਪਿਆ ਜੀ 100 ਸੀਟਾਂ ਜਿੱਤ ਜਾਊਗੀ ਆਮ ਆਦਮੀ ਪਾਰਟੀ ਵਾਲੇ। 4 ਦਿਨ ਪਹਿਲਾਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਬਹੁਤ ਹੀ ਸੀਨੀਅਰ ਪ੍ਰੋਫੈਸਰ ਮੈਨੂੰ ਮਿਲੇ, ਉਹਨਾਂ ਨੇ ਇਹ ਦਾਅਵਾ ਕੀਤਾ ਕਿ ਦੇਸ਼ ਭਰ 'ਚ 100 ਸੀਟਾਂ ਜਿੱਤੂਗੀ ਆਮ ਆਦਮੀ ਪਾਰਟੀ। ਮੈਂ ਤੁਹਾਨੂੰ ਕਿਹਾ ਜੀ
मैं ਤੁਹਾਡਾ ਸ਼ਰਤ ਲਾਉਣਾ ਜੀ ਉਹ 15 ਸੀਟਾਂ ਆਮ ਆਦਮੀ ਪਾਰਟੀ ਦੇਸ਼ ਜਿੱਤ ਗਈ ਤਾਂ ਇਸ ਤੋਂ ਵੱਡੀ ਪ੍ਰਾਪਤੀ ਕੋਈ ਨਹੀਂ ਹੋ ਸਕਦੀ। ਉਹ 15 ਤਾਂ ਕੀ ਜਿੱਤਣੀਆਂ, ਸਾਰੇ ਦੇਸ਼ 'ਚ ਵੀ ਸੀਟ ਨਹੀਂ ਜਿੱਤੀ, ਸਿਰਫ ਪੰਜਾਬ 'ਚ 4 ਸੀਟਾਂ ਜਿੱਤੀਆਂ, ਦਿੱਲੀ 'ਚ ਇੱਕ ਵੀ ਨਹੀਂ ਜਿੱਤੀ। ਸੋ ਭਾਵੁਕ ਹੋਣ ਦੀ ਜ਼ਰੂਰਤ ਨਹੀਂ ਹੈ। ਕੁਝ ਲੋਕ ਭਾਵੁਕ ਬਹੁਤ ਛੇਤੀ ਹੋ ਜਾਂਦੇ ਆ। ਰਾਜਨੀਤੀ ਭਾਵੁਕਤਾ ਨਾਲ ਨਹੀਂ ਚੱਲਦੀ, ਖਾਸ ਤੌਰ ਤੇ ਉਪ ਭਾਵੁਕਤਾ ਦੇ ਨਾਲ। ਰਾਜਨੀਤੀ ਸਿਧਾਂਤਾਂ ਨਾਲ ਚੱਲਦੀ ਹੈ। ਸਿਧਾਂਤ ਆਮ ਆਦਮੀ ਪਾਰਟੀ ਦਾ ਕੀ ਹੈ ਨਾ ਤੁਹਾਨੂੰ ਪਤਾ ਨਾ ਸਾਨੂੰ ਪਤਾ, ਨਾ ਹੀ ਆਮ ਆਦਮੀ ਪਾਰਟੀ ਦੇ ਹਮਾਇਤੀਆਂ ਨੂੰ ਹਾਲੇ ਤੱਕ ਪਤਾ ਕਿ ਰਾਜਨੀਤਿਕ ਸਿਧਾਂਤ ਕੀ ਹੈ ਆਮ ਆਦਮੀ ਪਾਰਟੀ ਦਾ। ਜੀ ਅੱਜ ਹੀ ਤੇ ਅਗਲੀ ਗੱਲਬਾਤ ਕਰਦੇ ਹਾਂ ਕਿ ਜਿਵੇਂ ਮਹੀਨਾ ਕੁ ਪਹਿਲਾਂ ਬੜਾ ਸਾਰੇ ਟੀਵੀਆਂ ਤੇ ਸਾਰੇ ਅਖਬਾਰਾਂ ਦੇ ਵਿੱਚ ਸਾਰੀਆਂ ਰੈਲੀਆਂ ਦੇ ਸੀ ਅੱਛੇ ਦਿਨ ਆने ਵਾਲੇ ਆ। ਕਿਸ ਤਰ੍ਹਾਂ ਦੇ ਅੱਛੇ ਦਿਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਹੈ? ਦੇਖੋ, ਮੈਂ ਇਹ ਕਹਿਣਾ ਕਿ ਦੇਸ਼ ਦਾ ਪ੍ਰਧਾਨ ਮੰਤਰੀ, ਸਾਡੇ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ, ਦੁਨੀਆ ਦੇ ਕਿਸੇ ਵੀ ਮੁਲਕ ਦਾ ਪ੍ਰਧਾਨ ਮੰਤਰੀ ਹੁਣ ਭਾਵੇਂ ਜਿੱਥੇ ਜਮਹੂਰੀਅਤ ਵੀ ਹੈ, ਭਾਰਤ ਦੇ ਵਿੱਚ ਜਮਹੂਰੀਅਤ ਹੈ, ਅਸੀਂ ਵੋਟ ਦੇ ਨਾਲ ਚੁਣਦੇ ਹਾਂ, ਪਰ ਉਹਦੇ ਪਿੱਛੇ ਜਿਹੜੀਆਂ ਚੀਜ਼ਾਂ ਉਹ ਅਸੀਂ ਦੇਖਦੇ ਨਹੀਂ। ਅਸੀਂ ਵੋਟ ਵੀ ਜਿਹੜੀ ਪਾਉਂਦੇ ਹਾਂ ਅਚੇਤ ਰੂਪ ਦੇ ਵਿੱਚ ਮਾਰਕੀਟ ਦੇ ਕਹੇ ਤੇ ਪਾਉਂਦੇ ਹਾਂ। ਇਹ ਨਹੀਂ ਕੋਈ ਰਾਜਨੀਤਿਕ ਵਿਚਾਰਧਾਰਾ ਨਹੀਂ, ਮੈਂ ਉਹਦੀ ਗੱਲ ਕਰਦਾ। ਅਸੀਂ ਸਾਡੀ ਮਾਰਕੀਟ ਪਿੱਛੋਂ ਸਾਡਾ ਹੱਥ ਫੜਦੀ ਹੈ ਤੇ ਸਭ ਤੋਂ ਮੋਹਰ ਲਵਾ ਲੈਂਦੀ ਜਿੱਥੇ ਲਾਉਣੀ ਹੈ। ਸਾਨੂੰ ਪਤਾ ਹੀ ਨਹੀਂ ਇਸ ਗੱਲ ਦਾ ਕਿ ਮਾਰਕੀਟ ਕਿੱਦਾਂ ਕੰਮ ਕਰਦੀ ਹੈ। ਸੋ ਦੁਨੀਆ ਦੇ ਕਿਸੇ ਵੀ ਮੁਲਕ ਦਾ ਪ੍ਰਧਾਨ ਮੰਤਰੀ ਅੱਜ ਉੱਥੋਂ ਦਾ ਆਵਾਮ ਨਹੀਂ ਚੁਣ ਰਿਹਾ, ਕਾਰਪੋਰੇਟ ਵਰਲਡ ਚੁਣ ਰਿਹਾ। ਇਹ ਧਿਆਨ ਦੇਣ ਵਾਲੀ ਗੱਲ ਹੈ। ਜਿਹੜਾ ਕਾਰਪੋਰੇਟ ਵਰਲਡ ਹੈ ਇਸ ਵੇਲੇ ਦੁਨੀਆ ਤੇ ਰਾਜ ਕੋਈ ਦੁਨੀਆ ਦਾ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਵਿਅਕਤੀ ਕਿਹਨੂੰ ਕਿਹਾ ਜਾਂਦਾ? ਬਰਾਕ ਓਬਾਮਾ ਸਾਹਿਬ ਨੂੰ, ਕਿਉਂਕਿ ਅਮਰੀਕਾ ਜੀ ਸਭ ਤੋਂ ਸ਼ਕਤੀਸ਼ਾਲੀ ਮੁਲਕ ਹੈ, ਇਸ ਕਰਕੇ ਬਰਾਕ ਓਬਾਮਾ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਹੈ। ਪਰ ਬਰਾਕ ਓਬਾਮਾ ਜਿਹੜੇ ਹੈ ਉਹ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ ਬਣੇ ਨੇ, ਉਹ ਇਹ ਨਾ ਸਮਝ ਲਵੇ ਕੋਈ ਕਿ ਅਮਰੀਕਾ ਦੇ ਆਵਾਮ ਨੇ ਚੁਣੇ ਨੇ, ਉਹਨਾਂ ਨੂੰ ਵੀ ਮਾਰਕੀਟ ਨੇ ਚੁਣਿਆ। ਮਾਰਕੀਟ ਨੇ ਆਪਣੀ ਲੋੜ ਦੇ ਮੁਤਾਬਕ ਇੱਕ ਕਾਲੇ ਰੰਗ ਦੇ ਵਿਅਕਤੀ ਨੂੰ ਅਮਰੀਕਾ ਦਾ ਰਾਸ਼ਟਰਪਤੀ ਬਣਾਇਆ। ਉਹਦੀ ਲੋੜ ਸੀ, ਇਹ ਉਸ ਵੇਲੇ ਵਕਤ ਦੀ ਲੋੜ ਸੀ। ਬਰਾਕ ਓਬਾਮਾ ਨਹੀਂ ਸੀ ਤੁਹਾਡਾ ਰਾਸ਼ਟਰਪਤੀ ਬਣਦਾ ਸੀ। ਅੱਜ ਵਕਤ ਦੀ ਲੋੜ ਹੈ। ਵਕਤ ਦੀ ਲੋੜ ਦਾ ਮਤਲਬ ਹੈ ਮਾਰਕੀਟ ਦੀ ਲੋੜ ਹੈ ਕਿ ਨਰਿੰਦਰ ਮੋਦੀ ਨੇ ਸਾਡਾ ਪ੍ਰਧਾਨ ਮੰਤਰੀ ਬਣਨਾ ਸੀ। ਉਹਦੀ ਜਿਹੜੀ ਕਾਰਪੋਰੇਟ ਵਰਲਡ ਹੈ ਉਹਦੀ ਲੋੜ ਜਿਹੜੀ ਹੈ ਡਾਕਟਰ ਮਨਮੋਹਨ ਸਿੰਘ ਨੇ 10 ਸਾਲ 'ਚ ਉਸ ਰੂਪ 'ਚ ਪੂਰੀ ਨਹੀਂ ਕੀਤੀ। ਜਿਸ ਉਮੀਦ ਦੇ ਨਾਲ ਡਾਕਟਰ ਮਨਮੋਹਨ ਸਿੰਘ ਨੂੰ ਕਾਰਪੋਰੇਟ ਵਰਲਡ ਨੇ ਭਾਰਤ ਦਾ ਪ੍ਰਧਾਨ ਮੰਤਰੀ ਬਣਾਇਆ ਸੀ, ਕਾਰਪੋਰੇਟ ਵਰਲਡ ਦੀ ਉਹ ਲੋੜ ਯਾਨੀ ਭਾਰਤ ਦਾ ਜ਼ਰਾ ਵੇਚਣ 'ਚ ਤੇਜ਼ੀ ਨਹੀਂ ਦਿਖਾ ਸਕੇ ਡਾਕਟਰ ਮਨਮੋਹਨ ਸਿੰਘ। ਉਹ ਤੇਜ਼ੀ ਹੁਣ ਨਰਿੰਦਰ ਮੋਦੀ ਦਿਖਾਉਣਗੇ। ਨਰਿੰਦਰ ਮੋਦੀ ਹੁਣ ਦੇਸ਼ ਦਾ ਜ਼ਰਾ ਵੇਚਣਗੇ ਵਰਲਡ ਕਾਰਪੋਰੇਟ ਜਗਤ ਨੂੰ। ਤੁਸੀਂ ਧਿਆਨ ਰੱਖੋ। ਇਸੇ ਕਰਕੇ ਪਹਿਲੇ ਮਹੀਨੇ ਦੇ ਵਿੱਚ ਨਤੀਜੇ ਸਾਡੇ ਸਾਹਮਣੇ ਆ। ਪਹਿਲੇ ਮਹੀਨੇ ਦੇ ਵਿੱਚ 1 ਮਹੀਨਾ ਹੋਇਆ ਹਾਲੇ ਸਰਕਾਰ ਬਣੀ ਨੂੰ। ਤੁਸੀਂ ਲੋਕ ਸਭਾ ਦੇ ਵਿੱਚ ਉਹਨਾਂ ਦਾ ਭਾਸ਼ਣ ਸੁਣ ਲਓ ਤੇ 1 ਮਹੀਨੇ ਦੀ ਕਾਰਗੁਜ਼ਾਰੀ ਦੇਖ ਲਓ। ਅੱਜ ਹਾਲਤ ਇਹ ਹੈ ਕਿ ਹਾਲੇ ਲੋਕ ਚੁੱਪ ਹੈ। ਹਾਲੇ ਲੋਕ ਜਿਹੜੇ ਬਹੁਤੇ ਹਮਾਇਤੀ ਆ ਹਾਲੇ ਵੀ ਕਹੀ ਜਾਂਦੇ ਆ ਜੇ ਰਾਖ ਦਾ ਸੰਕਟ ਹੈ ਜੀ, ਡੀਜ਼ਲ ਦੀਆਂ ਕੀਮਤਾਂ ਵਧਣਗੀਆਂ ਤਾਂ ਮਹਿੰਗਾਈ ਤਾਂ ਵਧੂਗੀ। ਹਾਲੇ ਲੋਕ ਦਿੱਤਾ ਜਾ ਰਿਹਾ। ਗੱਲ ਇਹ ਨਹੀਂ ਹੈ। ਗੱਲ ਇਹ ਆ ਵੀ ਅਮਰੀਕਾ ਆਪਣੇ ਕਿਸਾਨ ਨੂੰ ਸਬਸਿਡੀ ਦਿੰਦਾ ਹੈ, ਪਰ ਅਮਰੀਕਾ ਦੀ ਅਗਵਾਈ ਦੇ ਵਿੱਚ ਜਿਹੜੀ ਮਾਰਕੀਟ ਚਲਾ ਰਹੀ ਹੈ ਉਹਦੀ ਅਗਵਾਈ ਦੇ ਵਿੱਚ ਇਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਦੁਨੀਆ ਭਰ ਦੇ ਜਿਹੜੇ ਦਰਮਿਆਨੇ ਮੁਲਕ ਹੈ ਜਾਂ ਗਰੀਬ ਮੁਲਕ ਹੈ ਉਹਨਾਂ ਮੁਲਕਾਂ 'ਚ ਜਿਹੜੀਆਂ ਸਬਸਿਡੀਆਂ ਚੱਲ ਰਹੀਆਂ ਉਹ ਖਤਮ ਕਰ ਰਹੀ ਹੈ। ਉਹਨਾਂ ਤੋਂ ਸਾਰਾ ਕੁਝ ਖੋਣਾ ਹੈ। ਇਸੇ ਕਰਕੇ ਅੱਜ ਜਿਹੜੀ ਸਬਸਿਡੀ ਹੈ ਰਸੋਈ ਗੈਸ ਦੇ ਸਿਲੰਡਰ ਤੇ ਭਾਰਤ ਸਰਕਾਰ ਨੇ ਫੈਸਲਾ ਕਰ ਲਿਆ 5 ਰੁਪਏ ਤੋਂ 10 ਰੁਪਏ ਹਰ ਮਹੀਨੇ ਜਿਹੜੀ ਹੈ ਮਹਿੰਗੀ ਕੀਤੀ ਜਾਊਗੀ ਰਸੋਈ ਗੈਸ। 7 ਸਾਲਾਂ 'ਚ ਰਸੋਈ ਗੈਸ ਦੀ ਸਾਰੀ ਸਬਸਿਡੀ ਖਤਮ। 2.5 ਸਾਲਾਂ ਦੇ ਵਿੱਚ ਮਿੱਟੀ ਦੇ ਤੇਲ ਦੀ ਸਬਸਿਡੀ ਖਤਮ। ਆਉਣ ਵਾਲੇ ਸਮੇਂ 'ਚ ਕਿਸਾਨਾਂ ਦੀਆਂ ਸਾਰੀਆਂ ਸਬਸਿਡੀਆਂ ਖਤਮ। ਇਹ ਅੱਛੇ ਦਿਨ। ਜਿਹੜੀ ਲੋੜ ਹੈ ਭਾਰਤ ਦੇ ਆਮ ਨਾਗਰਿਕ ਦੀ ਉਹ ਲੋੜ ਪੂਰੀ ਨਹੀਂ ਹੋਏਗੀ। ਇਸ ਵੇਲੇ ਹਾਲਤ ਇਹ ਹੈ ਕਿ ਮਤਲਬ ਝੂਠ ਬੋਲਿਆ ਜਾ ਰਿਹਾ ਵੱਡੇ ਪੱਧਰ ਦੇ ਉੱਤੇ, ਬਹੁਤ ਜ਼ਿਆਦਾ ਝੂਠ ਬੋਲਿਆ ਜਾ ਰਿਹਾ ਹੈ। ਚੀਨੀ ਜਿਹੜੀ ਹੈ ਉਹ ਮਹਿੰਗੀ ਕਰ ਦਿੱਤੀ ਗਈ ਹੈ। 2 ਰੁਪਏ ਚੀਨੀ ਤਾਂ ਮਹਿੰਗੀ ਹੋ ਗਈ, ਹਾਲੇ ਹੋਰ ਬੜੀ ਮਹਿੰਗੀ ਹੋਣੀ ਹੈ। ਚੀਨੀ ਮਿੱਲਾਂ ਨੂੰ 44,000 ਕਰੋੜ ਰੁਪਏ ਦੇ ਦਿੱਤਾ ਬਿਨਾਂ ਵਿਆਜ ਤੋਂ। ਯਾਨੀ ਫਾਇਦਾ ਕਿਹਦਾ ਕੀਤਾ? ਚੀਨੀ ਮਿੱਲਾਂ ਦਾ। ਚੀਨੀ ਮਿੱਲਾਂ ਕੌਣ ਚਲਾ ਰਹੇ? ਉਹੀ ਕਾਰਪੋਰੇਟ ਵਰਲਡ ਵਾਲੇ ਲੋਕ। ਯਾਨੀ ਚੀਨੀ ਮਿੱਲਾਂ ਨੂੰ ਬਿਨਾਂ ਵਿਆਜ ਤੋਂ 44,000 ਕਰੋੜ ਰੁਪਇਆ ਦੇ ਦਿੱਤਾ। ਕਿਸਾਨਾਂ ਦਾ 183 ਕਰੋੜ ਰੁਪਇਆ ਪਿਆ ਸਾਡਾ ਪੰਜਾਬ ਦਾ ਬਕਾਇਆ, ਉਹ ਨਹੀਂ ਦਿੱਤਾ ਜਾ ਰਿਹਾ। ਮਤਲਬ ਕਿਸਾਨ ਜਿਹੜਾ ਖੇਤ ਦੇ ਵਿੱਚ ਗੰਨਾ ਬੀਜਦਾ ਫਿਰ ਉਹਨੂੰ ਮਿਲ 'ਚ ਲੈ ਜਾਂਦਾ, ਉਹਦਾ 183 ਇੱਕ ਪੰਜਾਬ ਦੀ ਉਦਾਹਰਨ ਹੈ, ਬਾਕੀ ਮੁਲਕ ਦੇ ਤਾਂ ਪਤਾ ਨਹੀਂ ਕਿੰਨੇ ਅੰਕੜੇ ਹੋਣੇ ਆ। 183 ਕਰੋੜ ਰੁਪਇਆ ਪੰਜਾਬ ਦੇ ਕਿਸਾਨ ਦਾ ਗੰਨਿਆਂ ਦਾ ਬਕਾਇਆ ਰਹਿੰਦਾ ਚੀਨੀ ਮਿੱਲਾਂ ਤੇ। ਉਹ ਦੇਣ 'ਚ ਨਹੀਂ ਕੋਈ ਆਉਂਦਾ। ਚੀਨੀ ਮਿੱਲਾਂ ਨੂੰ 44,000 ਕਰੋੜ ਰੁਪਇਆ ਦੇ ਦਿੱਤਾ। ਇਹ ਹੁੰਦੀਆਂ ਨੀਤੀਆਂ। ਸਰਕਾਰ ਜਿਹੜੀ ਹੈ ਖੇਡ ਰਹੀ ਹੈ ਲੋਕਾਂ ਦੇ ਨਾਲ। ਸਰਕਾਰ ਲੋਕਾਂ ਨੂੰ ਐਕਸਪਲਾਇਟ ਕਰ ਰਹੀ ਹੈ। ਕਾਰਪੋਰੇਟ ਵਰਲਡ ਜੋ ਨੀਤੀਆਂ ਬਣਾ ਕੇ ਦੇ ਰਿਹਾ ਨਰਿੰਦਰ ਮੋਦੀ ਸਾਹਿਬ ਨੂੰ, ਉਹਦੇ ਮੁਤਾਬਕ ਨਰਿੰਦਰ ਮੋਦੀ ਇਹ ਨੀਤੀਆਂ ਬਣਾ ਰਹੇ। ਜਦੋਂ ਬਜਟ ਆਏਗਾ ਉਦੋਂ ਆਪਾਂ ਦੇਖਾਂਗੇ
ਵੀ ਕਿਸ ਤਰ੍ਹਾਂ ਦਾ ਸਥਿਤੀਆਂ ਜਿਹੜੀਆਂ ਹੋਰ ਜ਼ਿਆਦਾ ਵਿਗੜਨਗੀਆਂ। ਅੱਗੇ ਤਾਂ ਸਾਨੂੰ ਇਹ ਫਿਕਰ ਸੀ ਵੀ ਜਿਹੜਾ ਸਾਡੀ ਜਿਹੜੀ ਜ਼ਮੀਨ ਹੈ, ਉਹ ਜਿਹੜੀ ਜ਼ਮੀਨ ਐਕਵਾਇਰ ਕਰਨ ਦੀ ਨੀਤੀ ਹੈ ਨਾ, ਜਿਹੜੀ ਥੋੜੀ ਚੰਗੀ ਬਣਾਈ ਸੀ ਪਿਛਲੀ ਸਰਕਾਰ ਨੇ, ਵੀ ਮੁਆਵਜ਼ੇ ਦੇ ਲੈਵਲ ਦੇ ਉੱਤੇ ਵੀ ਜਿਹੜੀ ਘੱਟੋ ਘੱਟ ਐਗਰੀਕਲਚਰ ਜ਼ਮੀਨ ਹੈ ਸ਼ਹਿਰਾਂ ਦੇ ਨਾਲ ਲੱਗਦੀ ਹੈ, ਉਹਦੀ ਕੀਮਤ ਜਿਹੜੀ ਹੈ ਉਹ ਮਾਰਕੀਟ ਦੇ ਮੁਤਾਬਕ ਦੇਣ ਦਾ ਫੈਸਲਾ ਕੀਤਾ। ਉਹ ਸਾਰੀ ਨੀਤੀ ਨੂੰ ਉਲਟਾਉਣ ਲੱਗੀ ਹੈ ਸਰਕਾਰ। ਨਵੀਂ ਨੀਤੀ ਆ ਰਹੀ ਹੈ ਜ਼ਮੀਨ ਐਕਵਾਇਰ ਕਰਨ ਦੀ, ਜਿਹਦੇ ਮੁਤਾਬਕ ਜਿਹੜੀ ਹੈ 1 ਰੁਪਏ ਗਜ ਦੇ ਹਿਸਾਬ ਨਾਲ ਜਿੱਦਾਂ ਅਡਾਨੀ ਨੂੰ ਜ਼ਮੀਨ ਦਿੱਤੀ ਗਈ ਹੈ ਨਾ, ਏਦਾਂ ਜ਼ਮੀਨ ਦਿੱਤੀ ਜਾਏਗੀ ਵੱਡੀਆਂ ਕੰਪਨੀਆਂ ਨੂੰ। ਇਹ ਦੇਸ਼ ਸਾਰਾ ਵਿਕਣ ਵਾਲਾ ਆ। ਇਸ ਦੇਸ਼ ਨੂੰ ਵੇਚਣ ਦੀ ਜਿਹੜੀ ਜ਼ਿੰਮੇਵਾਰੀ ਲਾਈ ਗਈ ਹੈ ਉਹ ਨਰਿੰਦਰ ਮੋਦੀ ਦੀ ਲਾਈ ਗਈ ਹੈ, ਜਿਹਨੂੰ ਉਹ ਬੜੀ ਬਾਖੂਬੀ ਨਿਭਾ ਰਹੇ ਨੇ, ਲੱਛੇਦਾਰ ਭਾਸ਼ਣ ਕਰਕੇ, ਪਰ ਜਿਹੜੇ ਕੰਮ ਕਰ ਰਹੇ ਨੇ ਉਹ ਮੁਲਕ ਨੂੰ ਵੇਚਣ ਵਾਲੇ ਨੇ। ਅੱਜ ਜਿਸ ਤਰ੍ਹਾਂ ਤੁਸੀਂ ਹੁਣ ਸਰਮਾਏਦਾਰਾਂ ਦੀ ਗੱਲ ਕੀਤੀ ਆ, ਤੇ ਸਭ ਤੋਂ ਵੱਡਾ ਲੋਕਤੰਤਰ ਦੇਸ਼ ਕਿਹਾ ਜਾਂਦਾ ਆ ਇੰਡੀਆ ਨੂੰ, ਪਰ ਇਸ ਦੇ ਵਿੱਚ ਜਿਵੇਂ ਮੀਡੀਆ ਦਾ ਗਲਾ ਘੁੱਟਿਆ ਜਾ ਰਿਹਾ। ਸੁਣਨ ਵਿੱਚ ਇਹ ਵੀ ਆਇਆ ਸੀ ਕਿ ਅੰਬਾਨੀ ਭਰਾਵਾਂ ਨੇ ਜਿਹੜੇ ਆ ਟੀਵੀ ਚੈਨਲ ਉਹ ਖਰੀਦ ਲਿਆ ਤਾਂ ਕਿ ਦੂਸਰੀਆਂ ਪਾਰਟੀਆਂ ਦੀ ਜਿਹੜੀ ਆਵਾਜ਼ ਆ ਉਹ ਬੰਦ ਕਰ ਸਕਣ ਤੇ ਆਪਣੇ ਹਿਸਾਬ ਦੇ ਨਾਲ ਗਵਰਨਮੈਂਟ ਚਲਾ ਸਕਣ। ਦੇਖੋ, ਮੀਡੀਆ ਵੀ ਤਾਂ ਕਾਰਪੋਰੇਟ ਵਰਲਡ ਹੀ ਚਲਾ ਰਿਹਾ। ਪੀਪਲਜ਼ ਮੀਡੀਆ ਕਿੱਥੇ ਹੈ? ਪੀਪਲਜ਼ ਮੀਡੀਆ ਤੁਹਾਡਾ ਆ ਜਿਹੜਾ ਛੋਟੇ ਛੋਟੇ ਅਸੀਂ ਲੋਕ ਕੰਮ ਕਰ ਰਹੇ ਹਾਂ। ਤੁਸੀਂ ਰੇਡੀਓ ਚਲਾ ਰਹੇ ਹੋ, ਤੁਸੀਂ ਲੋਕਾਂ ਦੀ ਆਵਾਜ਼ ਨੂੰ ਘੱਟੋ ਘੱਟ ਪਹੁੰਚਾ ਰਹੇ ਹੋ ਲੋਕਾਂ ਤੱਕ, ਪਰ ਕਬਜ਼ਾ ਨਹੀਂ ਨਾ। ਤੁਸੀਂ ਅਮਰੀਕਾ ਦੇ ਮੀਡੀਆ ਤੇ ਕਬਜ਼ਾ ਨਹੀਂ ਤੁਸੀਂ ਕਰ ਸਕਦੇ। ਤੁਹਾਡਾ ਇੱਕ ਸੀਮਤ ਏਰੀਆ, ਮੇਰਾ ਇੱਕ ਸੀਮਤ ਏਰੀਆ। ਅਸੀਂ ਪੀਪਲਜ਼ ਵੌਇਸ ਹੈ, ਅਸੀਂ ਲੋਕਾਂ ਦੀ ਆਵਾਜ਼ ਹੈ, ਪਰ ਸਾਡੀ ਆਵਾਜ਼ ਜਾਂਦੀ ਕਿੱਥੇ ਤੱਕ ਹੈ? ਜਿਹੜਾ ਭਾਰਤ ਦੇ ਵਿੱਚ ਪਾਵਰ ਮੀਡੀਆ ਆ, ਉਹਦੀ ਪੀਪਲਜ਼ ਮੀਡੀਆ ਦਾ ਹਿੱਸਾ ਜਿਹੜਾ ਆ ਉਹ 0.1 ਤੁਸੀਂ ਕਹਿ ਸਕਦੇ ਹੋ। ਪੀਪਲਜ਼ ਮੀਡੀਆ ਹੈ ਹੀ ਨਹੀਂ ਕਿਤੇ ਵੀ। ਪੀਪਲਜ਼ ਮੀਡੀਆ ਜੇ ਹੁੰਦਾ ਤਾਂ ਅੱਜ ਨਰਿੰਦਰ ਮੋਦੀ ਮੁਲਕ ਦੇ ਪ੍ਰਧਾਨ ਮੰਤਰੀ ਨਾ ਹੁੰਦੇ। ਇਸ ਮੀਡੀਆ ਤੇ ਕਾਰਪੋਰੇਟ ਜਗਤ ਦਾ ਹੀ ਕਬਜ਼ਾ ਹੈ। ਉਹ ਆਪਣੇ ਮੁਤਾਬਕ ਫਿਰ ਜਿਹੜੀ ਹੁਣ ਨਰਿੰਦਰ ਮੋਦੀ ਨੂੰ ਸਪਾਂਸਰ ਕਰਨ ਵਾਲੇ ਕੌਣ ਲੋਕ ਨੇ? ਜੇ 35,000 ਕਰੋੜ ਰੁਪਈਆ ਉਹਨਾਂ ਦੀ ਚੋਣ ਮੁਹਿੰਮ ਤੇ ਲੱਗਾ ਤੇ ਮੀਡੀਆ ਨੇ ਜਿੱਦਾਂ ਉਹਨਾਂ ਨੂੰ ਪ੍ਰੋਜੈਕਟ ਕੀਤਾ, ਤਾਂ ਉਹ ਸਾਫ਼ ਦਿਖਾਈ ਦੇ ਰਿਹਾ ਕਿ ਉਹ ਕਾਰਪੋਰੇਟ ਵਰਲਡ ਦਾ ਜਿਹੜਾ ਮੀਡੀਆ ਆ ਉਹ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਦੀ ਮੁਹਿੰਮ 'ਚ ਜੁਟਿਆ ਹੋਇਆ ਸੀ ਤੇ ਉਸ ਮੁਹਿੰਮ 'ਚ ਸਫਲ ਹੋ ਗਿਆ। ਇਸ ਕਰਕੇ ਲੋਕਾਂ ਦੀ ਆਵਾਜ਼ ਕਿਤੇ ਨਹੀਂ ਹੈ। ਲੋਕਾਂ ਦੀ ਆਵਾਜ਼ ਜਿੱਥੇ ਕਿਤੇ ਵੀ ਆ ਉਹ ਇੰਨੀ ਧੀਮੀ ਹੈ ਵੀ ਜਿਹੜੀ ਮੈਂ ਗੱਲ ਕਰ ਰਿਹਾ ਸ਼ਾਇਦ ਉਹ ਮੇਰੇ ਕੰਨਾਂ ਤੱਕ ਵੀ ਵਾਪਸ ਨਾ ਆਵੇ। ਇੰਨੀ ਧੀਮੀ ਸਾਡੀ ਆਵਾਜ਼ ਹੈ। ਅਸੀਂ ਛੋਟੇ ਹੈ ਬਹੁਤ ਹੀ ਕਸਬਾ ਲੈਵਲ ਦੇ ਉੱਤੇ। ਇੱਥੇ ਵੀ ਅਸੀਂ ਪੰਜਾਬ ਦੇ ਵਿੱਚ ਵੀ ਨਿੱਕੇ ਪੇਪਰ ਜਿਹੜੇ ਅਸੀਂ ਕੱਢਦੇ ਹਾਂ, ਛੋਟੇ ਪੇਪਰ ਤੁਸੀਂ ਕਹਿ ਲਓ, ਉਹਦੀ ਜਿਸ ਆਪਣੀ ਆਵਾਜ਼ ਦੀ ਸਰਕੂਲੇਸ਼ਨ ਕਿੰਨੀ ਹੈ। ਮੰਨ ਲਓ ਅਸੀਂ ਇੱਕ ਨਵੀਂ ਕੱਢਦੇ ਹਾਂ ਕੈਨੇਡਾ ਤੋਂ, ਐਡਮਿੰਟਨ ਤੋਂ, ਉਹਦੇ 'ਚ ਅਸੀਂ ਬਿਲਕੁਲ ਦਾਅਵੇ ਨਾਲ ਮੈਂ ਕਹਿੰਦਾ ਕਿ ਲੋਕਾਂ ਦੀ ਆਵਾਜ਼ ਪੇਸ਼ ਕਰਦੇ ਹਾਂ ਉਸ ਅਖਬਾਰ ਰਾਹੀਂ, ਪਰ ਸਾਡੀ ਸਰਕੂਲੇਸ਼ਨ ਉੱਥੇ ਕਿੰਨੀ ਹੈ? 6,000 ਅਖਬਾਰ ਛਪਦੀ ਹੈ ਸਾਰੀ। ਉੱਥੇ ਜਿਹੜੀ ਕਾਰਪੋਰੇਟ ਵਰਲਡ ਦੇ ਜਿਹੜੇ ਅਦਾਰੇ ਆ, ਚਾਹੇ ਪ੍ਰਿੰਟ ਮੀਡੀਆ ਚਾਹੇ ਇਲੈਕਟ੍ਰੋਨਿਕ ਮੀਡੀਆ 'ਚ, ਉਹਨਾਂ ਦੀ ਆਵਾਜ਼ ਸੁਣੀ ਜਾਏਗੀ। ਅਸੀਂ ਤਾਂ ਇੱਕ ਬਹੁਤ ਹੀ ਸੀਮਤ ਘੇਰਾ ਹੈ। ਪੰਜਾਬ 'ਚ ਜਿਹੜੇ ਪਰਚੇ ਨਿਕਲ ਰਹੇ ਆ ਸਾਡੇ, ਜਿਹੜੇ ਅਸੀਂ ਦਾਅਵਾ ਕਰ ਸਕਦੇ ਹਾਂ ਕਿ ਪੀਪਲਜ਼ ਮੀਡੀਆ, ਉਹ ਕੋਈ 1000 ਨਿਕਲਦਾ, ਕੋਈ 1200 ਨਿਕਲਦਾ। ਅਖਬਾਰਾਂ ਜਿਹੜੀਆਂ ਹੈ ਸਾਡੀਆਂ, ਅਜੀਤ ਹੈ, ਟ੍ਰਿਬਿਊਨ ਹੈ ਜਾਂ ਜਗਬਾਣੀ ਹੈ ਜਾਂ ਜਿਹੜੀਆਂ ਵੀ ਵੱਡੀਆਂ ਅਖਬਾਰਾਂ, ਉਹ ਵੱਡੀ ਗਿਣਤੀ ਛਪਦੀਆਂ। ਜਾਂ ਜਿਹੜੀਆਂ ਹਿੰਦੀ ਦੀਆਂ ਅਖਬਾਰਾਂ ਪੰਜਾਬ ਦੇ ਵਿੱਚ ਆ ਗਈਆਂ ਉਹ ਵੱਡੀ ਗਿਣਤੀ ਛਪਦੀਆਂ। ਅੰਗਰੇਜ਼ੀ ਦੀਆਂ ਅਖਬਾਰਾਂ ਜਿਹੜੀਆਂ ਛਪਦੀਆਂ ਉਹ ਵੱਡੀ ਗਿਣਤੀ 'ਚ ਹੈ। ਸ਼ਹਿਰੀ ਖੇਤਰਾਂ ਦੇ ਵਿੱਚ ਉਹ ਬਹੁਤ ਜ਼ਿਆਦਾ ਜਾਂਦੀਆਂ, ਉੱਥੇ ਲੋਕਾਂ ਦੀ ਆਵਾਜ਼ ਨਹੀਂ। ਜਿਹੜੀ ਅਸੀਂ ਨਿੱਕੇ ਪਰਚੀਆਂ ਦਵਰਕੀਆਂ ਕਰਦੇ ਹਾਂ, ਉਹਨਾਂ ਨੂੰ ਅਸੀਂ ਜਿਹੜੇ ਆਪਣੇ ਲੋਕ ਕਹਿੰਦੇ ਜਿਹੜੇ ਮਾੜੇ ਮੋਟੇ ਜਾਗਰੂਕ, ਉਹਨਾਂ ਨੂੰ ਪੜ੍ਹਾਈ ਜਾਂਦੇ ਹਾਂ। ਅਸੀਂ ਨਵੇਂ ਏਰੀਏ 'ਚ ਜਾ ਹੀ ਨਹੀਂ ਪਾਉਂਦੇ ਕਿਉਂਕਿ ਸਾਡੇ ਕੋਲ ਤਾਕਤ ਹੀ ਨਹੀਂ ਇੰਨੀ। ਸੋ ਅਲਟੀਮੇਟਲੀ ਮੈਂ ਕਹਿੰਦਾ ਕਾਰਪੋਰੇਟ ਵਰਲਡ ਜਿਹੜਾ ਆ ਉਹਨੇ ਦੁਨੀਆ ਦੇ ਹਰ ਖਿੱਤੇ 'ਚ ਹਰ ਖੇਤਰ 'ਤੇ ਕਬਜ਼ਾ ਕੀਤਾ ਤੇ ਮੀਡੀਆ 'ਤੇ ਵੀ ਉਹਦਾ ਕਬਜ਼ਾ ਹੈ। ਪੀਪਲਜ਼ ਮੀਡੀਆ ਕਿਤੇ ਨਹੀਂ ਹੈ। ਇਹ ਭੁਲੇਖੇ ਸਾਨੂੰ ਦੂਰ ਕਰ ਲੈਣੇ ਚਾਹੀਦੇ ਆ। ਜਿੱਥੇ ਤੁਸੀਂ ਮਾੜਾ ਮੋਟਾ ਕੰਮ ਕਰ ਰਹੇ ਆ ਉਹਦਾ ਦਾਇਰਾ ਜਿਹੜਾ ਬਹੁਤ ਜ਼ਿਆਦਾ ਸੀਮਤ ਹੈ। ਅਸੀਂ ਇੱਕ ਲੈਂਗੁਏਜ 'ਚ ਕੰਮ ਕਰ ਰਹੇ ਹਾਂ, ਪੰਜਾਬੀ 'ਚ, ਜੇ ਅਸੀਂ ਸਿਰਫ ਪੰਜਾਬੀਆਂ ਦੇ ਇੱਕ ਸੀਮਤ ਘੇਰੇ ਨਾ, ਏਦਾਂ ਹੀ ਬਾਕੀ ਭਾਸ਼ਾਵਾਂ ਵਾਲੇ ਜਿਹੜੇ ਬਹੁਤ ਸੀਮਤ ਘੇਰਿਆਂ ਦੇ ਵਿੱਚ ਪਹੁੰਚ ਰਹੇ ਆ ਤੇ ਉਹਨਾਂ ਦੀ ਗਿਣਤੀ ਵੀ ਬਹੁਤ ਘੱਟ ਹੈ। ਕਿਉਂਕਿ ਜਿਹੜੇ ਵਿਦੇਸ਼ਾਂ ਦੇ ਵਿੱਚ ਵੀ ਪ੍ਰਿੰਟ ਮੀਡੀਆ ਸਾਡਾ ਚਾਹੇ ਪੰਜਾਬੀ ਦਾ ਵੀ ਹੋਵੇ ਜਾਂ ਇਲੈਕਟ੍ਰੋਨਿਕ ਮੀਡੀਆ ਜਿਹੜਾ ਆ, ਉਹਦਾ ਇੱਕ ਹਿੱਸਾ ਜਿਹੜਾ ਖਾਸ ਤੌਰ ਤੇ ਵੱਡਾ ਹਿੱਸਾ ਜਿਹੜਾ ਆ ਉਹ ਜਿਹੜੇ ਲੋਕ ਵਿਰੋਧੀ ਕਿਸਮ ਦੇ ਜਿਹੜੇ ਲੋਕ ਆ ਉਹਨਾਂ ਨੂੰ ਪ੍ਰੋਜੈਕਟ ਕਰਦਾ। ਮਤਲਬ ਉੱਥੇ ਬਾਬਿਆਂ ਨੂੰ ਪ੍ਰੋਜੈਕਟ ਕੀਤਾ ਜਾਂਦਾ। ਕੈਨੇਡਾ ਦੀਆਂ ਬਹੁਤੀਆਂ ਅਖਬਾਰਾਂ ਸੰਤਾਂ, ਚੇਲਿਆਂ, ਭੂਪਿਆਂ, ਉਹ ਬਾਬਿਆਂ ਦੇ ਇਸ਼ਤਿਹਾਰਾਂ ਨਾਲ ਭਰੀਆਂ ਹੁੰਦੀਆਂ ਤੇ ਇਹਦਾ ਜੋਤਿਸ਼ ਦੇ ਇਸ਼ਤਿਹਾਰਾਂ ਨਾਲ ਭਰੀਆਂ ਹੁੰਦੀਆਂ। ਸੋ ਇਸ ਕਰਕੇ ਉਹ ਜਿਹੜਾ ਇੱਕ ਉਹ ਏਰੀਆ ਵੀ ਆ, ਉਸ ਏਰੀਏ ਦੇ ਵਿੱਚ ਜਿਹੜੀ ਹੈ ਇਸ ਲੈਵਲ ਤੇ ਘੁਸਪੈਠ ਜਿਹੜੀ ਮਾਰਕੀਟ ਦੀ ਹੈਗੀ ਹੈ। ਸੋ ਅਲਟੀਮੇਟਲੀ ਪੀਪਲਜ਼ ਆਵਾਜ਼ ਲਈ, ਲੋਕਾਂ ਦੀ ਆਵਾਜ਼ ਲਈ ਲੋਕ ਮੀਡੀਆ ਦੀ ਬਹੁਤ ਵੱਡੀ ਜ਼ਰੂਰਤ ਹੈ। ਹਾਲੇ ਉਹ ਜ਼ਰੂਰਤ ਤੁਸੀਂ ਪੂਰੀ ਨਹੀਂ ਕਰ ਪਾ ਰਹੇ। ਹਾਂ ਜੀ, ਬਹੁਤ ਬਹੁਤ ਧੰਨਵਾਦ ਸੁਸ਼ੀਲ ਦੋਸਾਂਝ ਜੀ, ਤੁਸੀਂ ਸਾਨੂੰ ਦੱਸਿਆ ਕਿ ਹੈਡਲਾਈਨਸ ਦੇ ਪਿੱਛੇ ਕੀ ਹੁੰਦਾ ਹੈ। ਬਹੁਤ ਬਹੁਤ ਮਿਹਰਬਾਨੀ ਬਲਵਿੰਦਰ ਜੀ। ਫਿਰ ਮੁਲਾਕਾਤ ਹੋਏਗੀ। ਬਹੁਤ ਬਹੁਤ ਸ਼ੁਕਰੀਆ। ਸਾਡੇ ਸਰੋਤਿਆਂ ਦਾ ਵੀ ਬਹੁਤ ਬਹੁਤ ਧੰਨਵਾਦ।
ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।